With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. ਜਿਹੜਾ ਕੋਈ ਮਹਾਨ ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ. And it's just representative of a culture that's all about peace. Support your TV channel and help us take your voices to everyone around the world for every human rights issue. ਯੂਨਾਈਟਿਡ ਸਿੱਖ ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸਤਿੰਦਰ ਸਿੰਘ ਮੀਰਥਲ। ਤੁਸੀਂ ਦੇਖ ਰਹੇ ਹੋ TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜੀ ਹਾਂ, ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਪਿਛਲੇ ਐਪੀਸੋਡ ਦੇ ਵਿੱਚ ਸਾਡੇ ਕੋਲ ਭਾਈ ਸਾਹਿਬ ਭਾਈ ਹਰਚਰਨ ਸਿੰਘ ਜੀ ਖਾਲਸਾ ਜੀ ਹਜੂਰੀ ਰਾਗੀ ਜਥਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੌਜੂਦ ਸਨ ਤੇ ਅੱਜ ਵੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਗੱਲ ਕਰਾਂਗੇ ਉਹਨਾਂ ਦੇ ਨਾਲ ਗੁਰਬਾਣੀ ਸਿਧਾਂਤਾਂ ਦੀ ਅਤੇ ਕੀਰਤਨ ਦੇ ਉਹਨਾਂ ਦੇ ਅਨੁਭਵ ਦੀ। ਸੋ ਭਾਈ ਸਾਹਿਬ ਜੀ, ਤੁਹਾਡਾ ਅੱਜ ਇੱਕ ਵਾਰ ਫਿਰ ਤੋਂ ਸਾਡੇ ਸਟੂਡੀਓ ਦੇ ਵਿੱਚ ਆਉਣ ਤੇ ਬਹੁਤ ਸਵਾਗਤ ਹੈ ਜੀ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਗੱਲ ਕਰੀਏ SGPC ਦੇ ਕਾਰਗੁਜ਼ਾਰਿਆਂ ਦੀ ਤਾਂ SGPC ਵੱਲੋਂ ਬਹੁਤ ਵਧੀਆ ਕੰਮ ਕੀਤੇ ਵੀ ਜਾ ਰਹੇ ਨੇ, ਪਰ ਕਿਤੇ ਨਾ ਕਿਤੇ ਉਹਨਾਂ ਦੇ ਕੰਮਾਂ ਨੂੰ ਨਕਾਰਿਆ ਵੀ ਜਾ ਰਿਹਾ ਹੈ। ਕਿਤੇ ਨਾ ਕਿਤੇ ਕਈ ਸਵਾਲੀਆ ਨਿਸ਼ਾਨ ਜਿਹੜੇ ਨੇ ਉਹਨਾਂ ਦੇ ਕਾਰਜਾਂ ਦੇ ਉੱਪਰ ਖੜੇ ਹੁੰਦੇ ਨੇ। ਅਸੀਂ ਜਾਣਨਾ ਚਾਹਾਂਗੇ ਵੀ ਆਪ ਦੀ ਮਤ ਦੇ ਅਨੁਸਾਰ, ਆਪ ਜੀ ਦੀ ਸੂਝ-ਬੂਝ ਦੇ ਅਨੁਸਾਰ SGPC ਦੁਆਰਾ ਕਿਹੜੇ ਸ਼ਲਾਘਾਯੋਗ ਕੰਮ ਕੀਤੇ ਜਾਣੇ ਚਾਹੀਦੇ ਨੇ, ਜਿਹਦੇ ਨਾਲ ਕਿ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਜਾਂ ਦੂਰ ਦੇਸ਼ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਜਿਹੜੀਆਂ ਨੇ ਉਹ ਗੁਰਦੁਆਰਿਆਂ ਦੇ ਰੱਖ ਰਖਾਵ ਤੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਦੇਖ ਕਰਕੇ SGPC ਦੀ ਸ਼ਲਾਘਾ ਕਰੇ। ਠੀਕ ਹੈ। ਪਹਿਲੀ ਗੱਲ ਤੇ ਸ਼੍ਰੋਮਣੀ ਕਮੇਟੀ ਦੇ ਅਧੀਨ ਧਰਮ ਪ੍ਰਚਾਰ ਕਮੇਟੀ ਆਉਂਦੀ ਤੇ ਧਰਮ ਪ੍ਰਚਾਰ ਕਮੇਟੀ ਦੇ ਅਧੀਨ ਜਿਹੜਾ ਧਾਰਮਿਕ ਲਿਟਰੇਚਰ ਜਿਹੜਾ ਸ਼ਬਦ ਹੈਗਾ, ਉਸ ਲਿਟਰੇਚਰ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਲਿਟਰੇਚਰ ਦੇ ਵਿੱਚ ਹੀ ਗੁਰੂ ਸਾਹਿਬਾਨਾਂ ਦੇ ਪ੍ਰਤੀ ਜਿਹੜੀ ਆ ਉਹ ਕਈ ਜਗ੍ਹਾ ਤੇ ਭੱਦੀ ਸ਼ਬਦਾਵਲੀ ਵਰਤੀ ਗਈ। ਪਤਾ ਨਹੀਂ ਉਹਦੇ ਵਿੱਚ ਇਹਨਾਂ ਦੀ ਅਣਜਾਣਤਾ ਹੈਗੀ ਆ ਜਾਂ ਜਾਣ ਬੁੱਝ ਕੇ ਕੀਤਾ ਗਿਆ। ਸਭ ਤੋਂ ਵੱਡੀ ਕਮੀ ਇਹ ਹੈਗੀ ਵੀ ਸਾਡੇ ਇਤਿਹਾਸ ਵਿੱਚ, ਸਾਡੇ ਲਿਟਰੇਚਰ ਦੇ ਵਿੱਚ ਸਾਡੇ ਇਤਿਹਾਸ ਦੇ ਨਾਲ ਖਿਲਵਾੜ ਕੀਤਾ ਗਿਆ। ਗੁਰੂ ਸਾਹਿਬਾਨਾਂ ਨੂੰ ਭੱਦੀ ਸ਼ਬਦਾਵਲੀ ਵਰਤੀ ਗਈ। ਇਹ ਬੜੀ ਦੁੱਖ ਵਾਲੀ ਗੱਲ। ਇਹਦੇ 'ਚ ਸੁਧਾਰ ਹੋਣਾ ਚਾਹੀਦਾ ਹੈ, ਸਭ ਤੋਂ ਪਹਿਲੀ ਗੱਲ। ਅਤੇ ਧਰਮ ਪ੍ਰਚਾਰ ਦੀਆਂ ਗਤੀਵਿਧੀਆਂ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਵੱਧ ਜਾਣੀਆਂ ਚਾਹੀਦੀਆਂ ਨੇ। ਦੂਸਰਾ ਮਸਲਾ ਹੈਗਾ ਸਰਾਵਾਂ ਦਾ, ਬਹੁਤ ਵੱਡਾ ਮਸਲਾ ਸਰਾਵਾਂ ਦਾ। ਜਦੋਂ ਗੁਰੂ ਕੀ ਸੰਗਤ ਆਉਂਦੀ ਹੈ ਤੇ ਬੜੀ ਪਰੇਸ਼ਾਨ ਹੁੰਦੀ ਹੈ
ਇਹ ਸਾਰਾ ਸੰਸਾਰ ਜਾਣਦਾ ਸੀ, ਜਿੱਥੇ ਜਿੱਥੇ ਵੀ ਜਾਂਦੇ ਆ ਕੀਰਤਨ ਕਰਨ ਵਾਸਤੇ, ਸੇਵਾ ਕਰਨ ਵਾਸਤੇ, ਤੇ ਸੰਗਤ ਸਾਨੂੰ ਕਹਿੰਦੀ ਆ ਉੱਥੇ ਸਾਨੂੰ ਬੜਾ ਜਲੀਲ ਕੀਤਾ ਜਾਂਦਾ ਸਰਾਵਾਂ ਦੇ ਵਿੱਚ, ਤੇ ਅਸਲੀਅਤ ਵੀ ਹੈਗੀ ਆ। ਸੰਗਤ ਆਉਂਦੀ ਆ ਤੇ ਉਹਨਾਂ ਨੂੰ ਉੱਥੇ ਜਗ੍ਹਾ ਨਹੀਂ ਮਿਲਦੀ ਰਹਿਣ ਵਾਸਤੇ ਜੀ। ਪਰ ਸੋਚਣ ਵਾਲੀ ਗੱਲ ਹੈਗੀ ਹੈ, ਸ਼੍ਰੋਮਣੀ ਕਮੇਟੀ ਦੇ ਕੋਲ ਕਾਹਦੀ ਕਮੀ ਹੈਗੀ ਆ। ਅੱਜ ਸਾਰੇ ਪੰਥ ਨੂੰ ਸ਼੍ਰੋਮਣੀ ਕਮੇਟੀ ਆਵਾਜ਼ ਮਾਰੇ ਅਸੀਂ ਸਰਾਵਾਂ ਬਣਾਉਣੀਆਂ ਨੇ, ਤੇ ਸਾਰਾ ਖਾਲਸਾ ਪੰਥ, ਸਾਰੀ ਦੁਨੀਆ ਦੇ ਸਿੱਖ ਜਿਹੜੇ ਆ ਉਹ ਢੇਰ ਲਾ ਦੇਣਗੇ ਮਾਇਆ ਦੇ। ਕੋਈ ਕਮੀ ਨਹੀਂ ਹੈਗੀ, ਇਸ ਪੱਖ ਤੋਂ ਕਮੀ ਨਹੀਂ ਛੱਡਣਗੇ। ਤੇ ਬਾਕੀ ਇਹ ਕਹਿੰਦੇ ਵੀ ਜਗ੍ਹਾ ਦੀ ਕਮੀ ਹੈਗੀ ਤਾਂ ਸਰਾਵਾਂ ਨਹੀਂ ਬਣ ਸਕਦੀਆਂ। ਚਲੋ ਮੰਨ ਲਿਆ ਜੇਕਰ ਜਗ੍ਹਾ ਦੀ ਕਮੀ ਵੀ ਹੈਗੀ ਆ ਸ਼ਹਿਰ ਦੇ ਵਿੱਚ, ਮੈਂ ਸੋਚਦਾ ਇੱਕ ਬ੍ਰਿਜ ਬਣਾਉਣਾ ਚਾਹੀਦਾ ਸ਼ਹਿਰ ਦੇ ਉੱਪਰ ਹੀ, ਉਹ ਸ਼ਹਿਰ ਦੇ ਬਾਹਰ ਨਿਕਲਣਾ ਚਾਹੀਦਾ ਜੀ। ਉੱਥੇ 15-20 ਕਿੱਲਿਆਂ ਦੇ ਵਿੱਚ ਸਰਾਵਾਂ ਬਣਾਈਆਂ ਜਾਣ, ਭਾਵੇਂ 50 ਕਿੱਲਿਆਂ ਦੇ ਵਿੱਚ ਸਰਾਵਾਂ ਬਣਾਈਆਂ ਜਾਣ, ਅਤੇ ਮੈਟਰੋ ਜਿਹੜੀ ਆ ਉਹ ਫਲਾਈਓਵਰ ਤੋਂ ਦਰਬਾਰ ਸਾਹਿਬ ਦੇ ਸਰਾਵਾਂ ਤੱਕ ਅਪ ਡਾਊਨ ਕਰੇ, ਭਾਵੇਂ 8 ਕਿਲੋਮੀਟਰ ਦੂਰ ਹੋਵੇ, 5 ਕਿਲੋਮੀਟਰ ਦੂਰ ਹੋਵੇ। ਬਿਲਕੁਲ ਜੀ। ਇਹ ਸੰਗਤ ਨੂੰ ਪਰੇਸ਼ਾਨੀ ਨਹੀਂ ਹੋਏਗੀ, ਸਿੱਧੀ ਚੱਲ ਕੇ ਸਰਾਵਾਂ ਦੇ ਵਿੱਚ ਉਹ ਮੈਟਰੋ ਪਹੁੰਚੇ, ਉੱਥੋਂ ਸੰਗਤ ਨੂੰ ਲੈ ਕੇ ਤੇ ਦਰਬਾਰ ਸਾਹਿਬ ਤੋਂ ਸਰਾਵਾਂ ਦੇ ਵਿੱਚ। ਸਰਾਵਾਂ ਦਾ ਮਸਲਾ ਇਸ ਤਰੀਕੇ ਨਾਲ ਵੀ ਹੱਲ ਹੋ ਸਕਦਾ। ਟਾਈਮ ਤੇ ਲੱਗੇਗਾ, ਪਰ ਇਹ ਬੜਾ ਵਧੀਆ ਤਰੀਕਾ ਹੈਗਾ ਸਰਾਵਾਂ ਦੇ ਮਸਲੇ ਨੂੰ ਹੱਲ ਕਰਨ ਵਾਸਤੇ ਜੀ। ਇੱਕ ਹੈਗਾ ਧਰਮ ਪ੍ਰਚਾਰ ਦਾ ਜਿਹੜਾ ਜ਼ਰੀਆ ਹੈਗਾ ਨਾ, ਸ਼੍ਰੀ ਦਰਬਾਰ ਸਾਹਿਬ ਦੇ ਚੈਨਲ ਚੱਲਣੇ ਚਾਹੀਦੇ ਆ 3-4। ਇੱਕ ਤੇ ਕੀਰਤਨ ਦਾ ਜਿਹੜਾ 24 ਘੰਟੇ ਚੈਨਲ ਚੱਲਣਾ ਚਾਹੀਦਾ। ਬਿਲਕੁਲ ਠੀਕ ਹੈ ਜੀ। 24 ਘੰਟੇ ਸ਼੍ਰੀ ਦਰਬਾਰ ਸਾਹਿਬ ਜਿੰਨੀ ਵੀ ਸੇਵਾ ਚੱਲਦੀ ਆ, ਕੀਰਤਨ ਚੱਲਦਾ, ਉਹ ਲਾਈਵ ਚੱਲਣਾ ਚਾਹੀਦਾ 24 ਘੰਟੇ। ਇੱਕ ਚੈਨਲ ਦਰਬਾਰ ਸਾਹਿਬ ਤੋਂ ਇਹੋ ਜਿਹਾ ਹੋਣਾ ਚਾਹੀਦਾ 24 ਘੰਟੇ, ਜਿੱਥੇ 24 ਘੰਟੇ ਕਥਾ ਚੱਲਦੀ ਹੋਵੇ, ਨਿਤਨੇਮ ਦੇ ਟਾਈਮ ਤੇ ਨਿਤਨੇਮ ਚੱਲੇ, ਤੇ ਬਾਕੀ ਕਥਾ ਹੀ ਚੱਲਦੀ ਰਵੇ। ਗੁਰਮਤ ਇਤਿਹਾਸ ਦੀ, ਗੁਰਬਾਣੀ ਦੀ ਜਿੱਥੇ ਸੋਝੀ ਦਿੱਤੀ ਜਾਵੇ ਵਿਦਵਾਨਾਂ ਵੱਲੋਂ, ਪ੍ਰਚਾਰਕਾਂ ਵੱਲੋਂ ਜੀ। ਇੱਕ ਚੈਨਲ ਹੋਰ ਚੱਲਣਾ ਚਾਹੀਦਾ ਜਿਹੜਾ ਐਨੀਮੇਸ਼ਨ ਮੂਵੀਆਂ ਇਤਿਹਾਸਕ ਜਿਹੜੀਆਂ ਬਣਾ ਕੇ ਤੇ ਚਲਾਈਆਂ ਜਾਣ 24 ਘੰਟੇ। ਬਿਲਕੁਲ ਠੀਕ। ਇੱਕ ਗੋਰਿਆਂ ਨੇ ਮੂਵੀ ਬਣਾਈ ਸੀ ਦਾ ਪੈਸ਼ਨ ਆਫ ਕ੍ਰਾਈਸਟ ਮੂਵੀ ਜੀ। ਉਹ ਜੀਸਸ ਦੇ ਉੱਪਰ ਰਿਸਰਚ ਕਰਕੇ ਹਿਸਟਰੀ ਦੇ ਉੱਤੇ, ਉਹ ਜਦੋਂ ਮੂਵੀ ਤਿਆਰ ਹੋਈ ਤੇ ਤਿਆਰ ਹੋ ਕੇ ਜਦੋਂ ਮਾਰਕੀਟ ਦੇ ਵਿੱਚ ਆਈ, ਸਿਨੇਮਿਆਂ ਦੇ ਵਿੱਚ ਲੱਗੀ, ਦੁਨੀਆ ਦੇ ਵਿੱਚ ਪਹਿਲੇ ਹਫਤੇ 10 ਮਿਲੀਅਨ ਗੋਰਾ ਜਿਹੜਾ ਉਹ ਚਰਚ ਦੇ ਵਿੱਚ ਜਾਣ ਲੱਗ ਪਿਆ ਸੀ। ਵਾਹ ਜੀ। ਉਸ ਮੂਵੀ ਨੂੰ ਦੇਖ ਇੰਨਾ ਅਸਰ ਹੋਇਆ, ਉਸ ਮੂਵੀ ਦਾ ਇੰਨਾ ਅਸਰ ਹੋਇਆ। ਉਸੇ ਡਾਇਰੈਕਟਰ ਨੇ ਬਰੇਵ ਹਾਰਟ ਮੂਵੀ ਬਣਾਈ ਸਕਾਟਲੈਂਡ ਦੇ ਇਤਿਹਾਸ ਤੇ, ਉਸ ਬੰਦੇ ਨੇ ਇਹ ਮੂਵੀ ਬਣਾਈ ਜੀਸਸ ਦੇ ਉੱਤੇ। ਉਹ ਦੇਖ ਕੇ ਮੂਵੀ ਦੇ ਜ਼ਰੀਏ ਇੰਨਾ ਵੱਡਾ ਪ੍ਰਚਾਰ ਹੋਇਆ, ਇੱਕ ਹਫਤੇ ਦੇ ਵਿੱਚ 10 ਮਿਲੀਅਨ ਗੋਰਾ ਜਿਹੜਾ ਪਹਿਲੇ ਹਫਤੇ ਚਰਚ ਵਿੱਚ ਚੱਲ ਗਿਆ। ਸਾਡੇ ਮੂਵੀ ਆਈ ਸੀ 4 ਸਾਹਿਬਜ਼ਾਦੇ ਮੂਵੀ ਜੀ। ਉਸ ਮੂਵੀ ਦਾ ਇੰਨਾ ਵੱਡਾ ਅਸਰ ਹੋਇਆ ਸਾਡੇ ਬੱਚਿਆਂ ਦੇ ਉੱਤੇ, ਸਾਰਿਆਂ ਨੂੰ ਪਤਾ, ਬੱਚਿਆਂ ਤੇ ਬਜ਼ੁਰਗਾਂ ਤੇ ਸਾਰੀ ਸੰਗਤ ਤੇ ਹੀ ਅਸਰ ਹੋਇਆ। ਗੈਰ ਸਿੱਖਾਂ ਨੇ ਵੀ ਦੇਖੀ ਤੇ ਉਹਨਾਂ ਨੂੰ ਪਤਾ ਲੱਗਿਆ ਸਾਡਾ ਅਮੀਰ ਵਿਰਸਾ ਹੈਗਾ। ਬਿਲਕੁਲ ਜੀ। ਇਹੋ ਜਿਹੀਆਂ ਐਨੀਮੇਸ਼ਨ ਮੂਵੀਆਂ ਬਣਾ ਕੇ ਤੇ 24 ਘੰਟੇ ਇੱਕ ਚੈਨਲ ਚੱਲਣਾ ਚਾਹੀਦਾ ਐਨੀਮੇਸ਼ਨ ਮੂਵੀਆਂ ਦਾ, ਜਿਸ ਨੂੰ ਸਾਡੇ ਬੱਚੇ ਦੇਖਣ। ਆ ਪਿੱਛੇ ਜਿਹੀ ਦੀ ਗੱਲ ਹੈਗੀ, ਪਾਕਿਸਤਾਨ ਕਿਸੇ ਟੀਵੀ ਚੈਨਲ ਦੇ ਉੱਤੇ ਇਹੀ ਬਹਿਸ ਚੱਲ ਰਹੀ ਸੀ। ਇੰਡੀਆ ਦੇ ਚੈਨਲ ਸਾਡੇ ਪਾਕਿਸਤਾਨ 'ਚ ਚੱਲਦੇ ਹੈਗੇ, ਤੇ ਉਹਦੇ ਉੱਤੇ ਕਹਿੰਦੇ ਜਿਹੜੇ ਹਿੰਦੂਆਂ ਦੇ ਇਤਿਹਾਸ ਨਾਲ ਜਾਂ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਕਾਰਟੂਨ ਚੱਲਦੇ ਆ, ਉਹ ਸਾਡੇ ਬੱਚਿਆਂ ਤੇ ਬੜਾ ਅਸਰ ਪਾ ਰਹੇ, ਤੇ ਸਾਡੇ ਬੱਚਿਆਂ ਦੀ ਲੈਂਗੁਏਜ ਜਿਹੜੀ ਉਰਦੂ ਛੱਡ ਕੇ ਤੇ ਹਿੰਦੀ ਬੋਲਣੀ ਚਾਲੂ ਕਰਤੀ ਜੀ। ਉਹ ਤੇ ਡਿਸਕਸ ਚੱਲ ਰਹੀ ਸੀ, YouTube ਦੇ ਉੱਤੇ ਵੀ ਹੈਗੀ ਉਹਨਾਂ ਦੀ। ਸੋ ਬੱਚਿਆਂ ਦੇ ਉੱਪਰ ਜਿੰਨਾ ਐਨੀਮੇਸ਼ਨ ਮੂਵੀਆਂ ਦਾ ਅਸਰ ਹੁੰਦਾ ਹੈ, ਮੈਂ ਕਹਿੰਦਾ ਵੀ ਸਭ ਤੋਂ ਵਧੀਆ ਸਾਡੇ ਕੋਲ ਸਾਧਨ ਹੈਗਾ ਬੱਚਿਆਂ ਨੂੰ ਇਸ ਜ਼ਰੀਏ ਐਨੀਮੇਸ਼ਨ ਇਤਿਹਾਸਕ, ਸਾਡੇ ਇਤਿਹਾਸ ਦੀਆਂ ਮੂਵੀਆਂ ਬਣਾ ਕੇ 24 ਘੰਟੇ ਚੈਨਲ ਤੇ ਚੱਲਣ। ਸਾਡੇ ਬੱਚੇ ਵੀ ਜਿਹੜੇ ਉਹ ਲੜੀਵਾਰ ਲਗਾਤਾਰ ਹੀ ਉਹ ਸਾਡੇ ਇਤਿਹਾਸ ਨਾਲ ਵੀ ਜੁੜੇ ਰਹਿਣਗੇ, ਤੇ ਇਸ ਬਹਾਨੇ ਉਹ ਸਿੱਖ ਇਤਿਹਾਸ ਬਾਰੇ, ਸਿੱਖੀ ਸਪਿਰਿਟ ਵੀ ਉਹਨਾਂ 'ਚ ਜਿਹੜੀ ਉਹ ਭਰੀ ਜਾ ਸਕਦੀ। ਬਿਲਕੁਲ ਜੀ। ਇੱਕ ਹੈਗਾ ਜਿਹੜਾ ਸਾਡੇ ਧਰਮ ਪ੍ਰਚਾਰਕ ਤਿਆਰ ਕੀਤੇ ਜਾਂਦੇ ਆ ਨਾ, ਜਿਹੜੇ ਸਾਈਆਂ ਦੇ ਪ੍ਰਚਾਰਕ ਤਿਆਰ ਕੀਤੇ ਜਾਂਦੇ, ਉਹਨਾਂ ਦਾ 10 ਸਾਲ ਦਾ 15 ਸਾਲ ਦਾ ਕੋਰਸ ਹੁੰਦਾ, ਜਿਹੜੇ ਉਹਨਾਂ ਦੇ ਮਿਸ਼ਨਰੀ ਹੁੰਦੇ ਜੀ। ਬਿਲਕੁਲ। ਸ਼੍ਰੋਮਣੀ ਕਮੇਟੀ ਦੇ ਵੱਲੋਂ ਇੰਨੇ ਵਧੀਆ ਪ੍ਰਚਾਰਕ ਤਿਆਰ ਕੀਤੇ ਜਾਣ।
ਮੈਂ ਤਾਂ ਕਹਿੰਦਾ ਵੀ ਧਰਮ ਪ੍ਰਚਾਰ ਦੇ ਵਿੱਚ ਗੁਰਮਤ ਦੇ ਨਾਲ ਸੰਬੰਧਿਤ ਇੰਨੇ ਵੱਡੇ ਵੱਡੇ ਕੋਰਸ ਹੋਣੇ ਚਾਹੀਦੇ, 8-8 ਸਾਲ ਦੇ, 9-9 ਸਾਲ ਦੇ, 10-10 ਸਾਲ ਦੇ। ਉਹ ਜਦੋਂ ਪ੍ਰਚਾਰਕ ਉਸ ਜਗ੍ਹਾ ਤੋਂ 10 ਸਾਲ ਦਾ, 8 ਸਾਲ ਦਾ, 7 ਸਾਲ ਦਾ ਕੋਰਸ ਕਰਕੇ ਨਿਕਲੇ, ਜੇ ਚੀਨ ਵਿੱਚ ਜਾਂਦਾ ਤੇ ਉਹ ਚਾਈਨੀ ਭਾਸ਼ਾ ਦੇ ਵਿੱਚ ਗੱਲ ਕਰੇ, ਜੇ ਜਰਮਨੀ 'ਚ ਜਾਂਦਾ ਉੱਥੇ ਡੱਚ ਬੋਲ ਸਕੇ, ਇਤਿਹਾਸ ਦੀ, ਗੁਰਬਾਣੀ ਦੀ, ਗੁਰਮਤ ਦੀ ਗੱਲ ਕਰ ਸਕੇ, ਬਿਲਕੁਲ ਸੰਗਤਾਂ ਤੱਕ ਪਹੁੰਚਾ ਸਕੇ ਮੈਸੇਜ, ਲੋਕਾਂ ਦੇ ਸਵਾਲ ਦਾ, ਹਰ ਇੱਕ ਸਵਾਲ ਦਾ ਜਵਾਬ ਦੇ ਸਕੇ। ਬਿਲਕੁਲ ਠੀਕ। ਫਿਰ ਜਿਹੜੇ ਪ੍ਰਚਾਰਕ ਉਥੋਂ ਤਿਆਰ ਹੋ ਕੇ ਨਿਕਲਣੇ ਆ, ਉਹਨਾਂ ਦੀ ਆਰਥਿਕ ਪੱਖ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਇੰਨੀਆਂ ਸਹੂਲਤਾਂ ਦਿੱਤੀਆਂ ਜਾਣ, ਉਹਨਾਂ ਦੀ ਇੰਨੀ ਜ਼ਿਆਦਾ ਤਨਖਾਹ ਹੋਵੇ, ਉਹਨਾਂ ਨੂੰ ਪਤਾ ਹੋਵੇ ਅਸੀਂ ਆਰਥਿਕ ਪੱਖ ਤੋਂ ਸੰਤੁਸ਼ਟ ਹੈਗੇ ਆ, ਤੇ ਉਹ ਸਮਰਪਿਤ ਹੋ ਕੇ ਪ੍ਰਚਾਰ ਕਰਨਗੇ। ਉਹਨਾਂ ਨੂੰ ਆਪਣੇ ਪਰਿਵਾਰਾਂ ਦਾ ਫਿਕਰ ਨਹੀਂ ਰਹਿ ਜਾਏਗਾ, ਇੰਨਾ ਸਮਰਪਿਤ ਹੋਣਾ ਚਾਹੀਦਾ। ਬਾਕੀ ਹੈਗਾ, ਜਦੋਂ ਮੈਂ ਦੇਖਦਾ ਕਿ ਇੱਕ ਦਿਨ ਮੈਂ ਦੇਖਿਆ ਬਿਆਸ ਟ੍ਰੇਨ ਰੁਕੀ ਤੇ ਉਹ ਬਿਆਸ ਵਾਲੇ ਜਿਹੜੇ ਰਾਧਾ ਸੁਆਮੀਆਂ ਦੇ ਮੰਨਣ ਵਾਲੇ ਚੇਲੇ ਆ ਨਾ, ਉਹਨਾਂ ਦੇ ਸੇਵਾਦਾਰ, ਉਹ ਰੇਹੜੀਆਂ ਲਾ ਕੇ ਟ੍ਰੇਨ ਦੇ ਅੱਗੇ ਆ ਕੇ ਖਲੋ ਜਾਂਦੇ। ਉਹ ਕਹਿੰਦੇ ਡੇਰੇ ਜਾਣਾ, ਕਿਸੇ ਨੇ ਡੇਰੇ ਜਾਣਾ। ਉਹ ਜਿਹੜੇ ਬੰਦਿਆਂ ਨੇ ਡੇਰੇ ਜਾਣਾ ਹੁੰਦਾ, ਉਹਨਾਂ ਦਾ ਸਮਾਨ ਵੀ ਚੁੱਕ ਕੇ ਉਹ ਰੇਹੜੀਆਂ ਤੇ ਲੱਦ ਕੇ ਤੇ ਉਹ ਬਾਹਰ ਲੈ ਕੇ ਜਾਂਦੇ, ਬੱਸਾਂ 'ਚ ਬਿਠਾਉਂਦੇ ਆ, ਡੇਰੇ ਲੈ ਕੇ ਜਾਂਦੇ। ਬਿਲਕੁਲ ਠੀਕ। ਹੁਣ ਹਜੂਰ ਸਾਹਿਬ ਵੀ ਇੱਕ ਆਫਿਸ ਬਣਾਇਆ ਹੈਗਾ, ਜਦੋਂ ਸੰਗਤ ਉਤਰਦੀ ਆ ਤੇ ਉਹ ਇਹਨਾਂ ਦਾ ਹਜੂਰ ਸਾਹਿਬ ਗੁਰਦੁਆਰਾ ਸਾਹਿਬ ਵਾਲਿਆਂ ਦਾ ਦਫ਼ਤਰ ਬਣਿਆ ਸਟੇਸ਼ਨ ਦੇ ਉੱਤੇ। ਬਿਲਕੁਲ ਠੀਕ ਹੈ ਜੀ। ਇਸੇ ਤਰ੍ਹਾਂ ਹੀ ਸਾਡੇ 에ਅਰਪੋਰਟ ਦੇ ਉੱਤੇ ਅਤੇ ਸਟੇਸ਼ਨ ਦੇ ਉੱਤੇ ਜਾਂ ਬੱਸ ਸਟੈਂਡ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਬਣੇ ਹੋਣੇ ਚਾਹੀਦੇ ਜੀ। ਜਦੋਂ ਸੰਗਤ ਆਉਂਦੀ ਹੈ, ਜਿਹੜੀ ਸੰਗਤ ਦਰਬਾਰ ਸਾਹਿਬ ਜਾਣਾ ਚਾਹੁੰਦੀ ਹੈਗੀ, ਉਹਨਾਂ ਨੂੰ ਉੱਥੋਂ ਹੀ ਕਮਰੇ ਜਿਹੜੇ ਇਸ਼ੂ ਕੀਤੇ ਜਾਣ, ਫਲਾਨੀ ਸਰਾਂ ਦੇ ਵਿੱਚ ਫਲਾਨਾ ਨੰਬਰ ਤੁਹਾਡਾ ਕਮਰਾ ਹੈਗਾ ਜੀ, ਉਹਨਾਂ ਨੂੰ ਇੱਥੇ ਆ ਕੇ ਸਰਾਂ ਦੇ ਵਿੱਚ ਧੱਕੇ ਨਾ ਖਾਣੇ ਪੈਣ। ਬਿਲਕੁਲ ਜੀ। ਇਹੋ ਜਿਹੀਆਂ ਗੱਲਾਂ ਕਰਕੇ ਛੋਟੀਆਂ ਮੋਟੀਆਂ ਜਦੋਂ ਕੋਈ ਬਾਹਰ ਦੇ ਲੋਕ, ਗੈਰ ਸਿੱਖ ਹੋਰ ਮੁਲਕਾਂ ਦੇ ਵਿੱਚੋਂ ਜਦੋਂ ਆਉਂਦੇ ਆ ਇੰਡੀਆ ਦੇ ਵਿੱਚ, ਜਦੋਂ ਦਰਬਾਰ ਸਾਹਿਬ 'ਚ ਐਂਟਰ ਕਰਦੇ ਆ, ਜਿਹੜੇ ਵਰਸ਼ਿਆਂ ਸੇਵਾਦਾਰਾਂ ਨੇ ਵਰਸ਼ੇ ਫੜੇ ਹਨ, ਉਹਨੇ ਇਤਿਹਾਸ ਦੀ ਨੌਲੇਜ ਰੱਖਣੀ ਚਾਹੀਦੀ ਆ ਕਿ ਉਹ ਕੋਈ ਵੀ ਉਹਨਾਂ ਨੂੰ ਸਵਾਲ ਕਰੇ ਤੇ ਉਹਨਾਂ ਕੋਲ ਉਸ ਗੱਲ ਦਾ ਜਵਾਬ ਹੋਣਾ ਚਾਹੀਦਾ। ਬਿਲਕੁਲ ਜੀ। ਉਹ ਇੰਨੇ ਜ਼ਿਆਦਾ ਪਰਫੈਕਟ ਹੋਣੇ ਚਾਹੀਦੇ ਆ ਇਤਿਹਾਸਕ ਪੱਖ ਤੋਂ, ਗੁਰਬਾਣੀ ਦੇ ਪੱਖ ਤੋਂ। ਕੋਈ ਸਾਨੂੰ ਸਿੱਖੀ ਦੇ ਸੰਬੰਧ ਵਿੱਚ ਕੋਈ ਕੁਐਸਚਨ ਕਰਦਾ ਹੈਗਾ, ਉਹਦੇ ਸੰਬੰਧ ਦੇ ਵਿੱਚ ਉਹਦਾ ਉੱਤਰ ਦਿੱਤਾ ਜਾਵੇ। ਜਿਹੜੇ ਲੋਕ ਆਉਂਦੇ, ਬਹੁਤ ਲੋਕ ਆਉਂਦੇ ਆ, ਉਹ ਸਿਰਫ ਦਰਬਾਰ ਸਾਹਿਬ ਆ ਕੇ ਮੱਥਾ ਟੇਕ ਕੇ ਸਾਡੀ ਪੁਰਾਤਨ ਇਮਾਰਤ ਦੀ ਮੀਨਾਕਾਰੀ ਦੇਖ ਕੇ ਜਿਹੜੇ ਗੋਰੇ ਮੋੜ ਕੇ ਚਲੇ ਜਾਂਦੇ। ਬਹੁਤਿਆਂ ਨੂੰ ਸਾਡੇ ਸਿਧਾਂਤ ਦਾ ਨਹੀਂ ਪਤਾ ਹੈਗਾ ਵੀ ਸਾਡਾ ਸਿੱਖੀ ਫਲਸਫਾ ਕੀ ਹੈਗਾ, ਸਾਡਾ ਸਿਧਾਂਤ ਕੀ ਹੈ, ਤੇ ਸਾਡੇ ਕੀ ਅਸੂਲ, ਰੋਹ, ਰੀਤੀ, ਮਰਿਆਦਾ ਕੀ ਹੈਗੀ। ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਕਸ਼ਹਿਰਾ ਕਾਹਦੇ ਵਾਸਤੇ ਸਿੱਖ ਨੂੰ ਪਾਉਣ ਵਾਸਤੇ ਕਿਹਾ, ਕੜਾ ਕਿਉਂ ਸਿੱਖ ਪਹਿਨਦਾ, ਦਸਤਾਰ ਕਿਉਂ ਪਹਿਨਦਾ, ਸ੍ਰੀ ਸਾਹਿਬ ਕਿਉਂ ਪਹਿਨਦਾ, ਇਹ ਕਾਰਨ ਜਿਹੜੇ ਦੱਸੇ ਜਾਣ ਵੀ ਆਹ ਕਾਰਨ ਹੈਗੇ। ਆਪਣੇ ਧਰਮ ਬਾਰੇ ਨੌਲੇਜ ਦੇਣ ਵਾਸਤੇ ਹਰ ਇੱਕ ਬੰਦਾ ਪ੍ਰਚਾਰਕ ਹੋਣਾ ਚਾਹੀਦਾ। ਮੈਂ ਕਹਿੰਦਾ ਜਿਹੜਾ ਪ੍ਰਕਰਮਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਕੋਈ ਮੁਲਾਜ਼ਮ ਹੋਵੇ, ਮੈਂ ਕਹਿੰਦਾ ਵੀ ਜੇ ਕੀਰਤਨੀਆਂ ਵੀ, ਜੇ ਮੇਰੇ 'ਚ ਵੀ ਉਣਤਾਈਆਂ ਹੈਗੀਆਂ, ਮੈਂ ਇਹ ਕਹਿੰਦਾ ਹੈਗਾ ਵੀ ਕੀਰਤਨੀਆਂ ਨਾਲ ਪਰਫੈਕਟ ਹੋਣਾ ਚਾਹੀਦਾ, ਕੋਈ ਸਵਾਲ ਕਰੇ ਜਵਾਬ ਦੇਣਾ ਚਾਹੀਦਾ। ਇੱਥੋਂ ਤੱਕ ਵੀ ਜਿਹੜੇ ਕੀਰਤਨੀਆਂ ਹੈਗੇ 31 ਰਾਗਾਂ ਦੇ ਪਰਫੈਕਟ ਹੋਣੇ ਚਾਹੀਦੇ ਆ। ਮੈਂ ਹਲੇ ਪੂਰਾ ਜ਼ਿਆਦਾ ਗੁਰਮਤਿ ਸੰਗੀਤ ਦੀ ਸੋਝੀ ਨਹੀਂ ਰੱਖਦਾ, ਥੋੜਾ ਬਹੁਤਾ ਰੱਖਦਾ, ਪਰ ਦੇਖੋ ਮੇਰੀ ਸੋਚ ਹੈਗੀ ਆ ਵੀ ਜਿਹੜੇ ਨਵੇਂ ਕੀਰਤਨੀ ਹੋਣ, ਉਹ ਮੈਂ ਕਹਿੰਦਾ 5 ਸਾਲ ਦਾ ਕੋਰਸ ਹੋਵੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਜਿਹੜੇ ਉਹਦੇ ਤੇ ਪੂਰਾ ਪਰਫੈਕਟ ਹੋਣਾ ਚਾਹੀਦਾ ਉਹ। ਤੇ ਹਰ ਇੱਕ ਕੀਰਤਨੀਆ ਜਿਹੜਾ ਉਹ ਰਾਗਾਂ ਦੇ ਆਧਾਰਿਤ ਗੁਰਬਾਣੀ ਗਾਇਨ ਕਰੇ, ਜਾਂ ਉਹ ਤਿਆਰ ਹੀ ਐਵੇਂ ਹੋ ਸਕਦਾ ਜੇਕਰ ਕੋਰਸ ਵੱਡੇ ਕੀਤੇ ਜਾਣਗੇ, ਪਰਫੈਕਟ ਉਸਤਾਦ ਰੱਖੇ ਜਾਣਗੇ ਜੀ। ਬਿਲਕੁਲ ਬਿਲਕੁਲ। ਇਹੋ ਜਿਹੀਆਂ ਬੜੀਆਂ ਕਮੀਆਂ ਹੈਗੀਆਂ ਨੇ ਜਿਹੜੀਆਂ ਉਹ ਲੱਗਦੀਆਂ ਨੇ। ਹੋਰ ਜਿਹੜੀ ਦਰਬਾਰ ਸਾਹਿਬ ਦੀ ਵੈਬਸਾਈਟ ਹੈਗੀ ਆ, ਉਹ ਕੋਈ ਖੋਲਦਾ ਹੈਗਾ ਤੇ ਵੱਧ ਤੋਂ ਵੱਧ SGPC ਦੀਆਂ ਗਤੀਵਿਧੀਆਂ ਦਿਖਾ ਦਿੰਦੇ ਆ, ਜਾਂ ਥੋੜੀ ਬਹੁਤੀ ਕੋਈ ਨੌਲੇਜ ਹੈਗੀ ਉਹਦੇ ਉੱਤੇ। ਪਰ ਦਰਬਾਰ ਸਾਹਿਬ ਦੀ ਵੈਬਸਾਈਟ ਜਦੋਂ ਇੰਟਰਨੈਸ਼ਨਲ ਪੱਧਰ ਤੇ ਕੋਈ ਵੀ ਓਪਨ ਕਰੇ ਤੇ ਉਸ ਨੂੰ ਹਰ ਇੱਕ ਸਵਾਲ ਦਾ ਜਵਾਬ ਵੈਬਸਾਈਟ 'ਚੋਂ ਮਿਲਣਾ ਚਾਹੀਦਾ। ਬਿਲਕੁਲ ਠੀਕ। ਉਹ ਕਿਸੇ ਧਰਮ ਦਾ ਬੰਦਾ ਹੋਵੇ, ਕਿਸੇ ਮੁਲਕ ਦਾ ਹੋਵੇ, ਉਹ ਬੰਦਾ ਜਦੋਂ ਵੀ ਖੋਲੇ ਜਿਹੜਾ ਸਿੱਖੀ ਨਾਲ ਸੰਬੰਧਿਤ ਕੋਈ ਜਵਾਬ ਚਾਹਵੇ ਤੇ ਓਪਨ ਕਰਕੇ ਉੱਥੋਂ ਨੂੰ ਜਵਾਬ ਮਿਲਣਾ ਚਾਹੀਦਾ ਦਰਬਾਰ ਸਾਹਿਬ ਦੀ ਵੈਬਸਾਈਟ ਦੇ ਉੱਤੋਂ। ਸਾਨੂੰ ਪ੍ਰਚਾਰ ਕਰਨ ਦੇ ਸਾਧਨ ਜਿਹੜੇ ਇਸ ਤਰੀਕੇ ਨਾਲ ਅਪਣਾਉਣੇ ਪੈਣਗੇ, ਮਾਡਰਨ ਕਰਨੇ ਪੈਣਗੇ, ਚੱਲਣਾ ਪਏਗਾ। ਬਿਲਕੁਲ ਜੀ। ਸੋ ਭਾਈ ਸਾਹਿਬ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਦੱਸਿਆ ਵੀ ਕਿਸ ਤਰ੍ਹਾਂ ਦੇ ਨਵੀਨੀਕਰਨ ਦੇ ਨਾਲ SGPC ਦੀ ਕਾਰਗੁਜ਼ਾਰੀ ਜਿਹੜੀ ਹੈ ਔਰ ਬਹੁਤ ਵਧੀਆ ਤਰੀਕੇ ਦੀ ਹੋ ਸਕਦੀ ਹੈ, ਔਰ ਸੰਗਤਾਂ ਦੇ ਵਿੱਚ ਜਿਹੜਾ ਰੋਸ਼ ਪਾਇਆ ਜਾਂਦਾ, ਇੱਥੇ ਆ ਕੇ ਉਹਨਾਂ ਨੂੰ ਸਰਾਵਾਂ ਨਹੀਂ ਮਿਲਦੀਆਂ, ਠੀਕ ਤਰ੍ਹਾਂ ਨਾਲ ਉਹਨਾਂ ਦੇ ਦਰਸ਼ਨ ਨਹੀਂ ਹੁੰਦੇ, ਜਾਂ ਫਿਰ ਉਹਨਾਂ ਨੂੰ ਕਈ ਮੁਸ਼ਕਿਲਾਤਾਂ ਦਾ ਸਾਹਮਣਾ ਕਰਨਾ ਪੈਂਦਾ, ਉਹ ਮੁਸ਼ਕਿਲਾਤਾਂ ਦਾ ਸਾਹਮਣਾ ਉਹਨਾਂ ਨੂੰ ਨਹੀਂ ਕਰਨਾ ਪਏਗਾ। ਭਾਈ ਸਾਹਿਬ ਜੀ, ਨਵੀਨੀਕਰਨ ਦਾ
ਜ਼ਿਕਰ ਹੋਇਆ ਹੈ ਤੇ ਸਾਡੇ ਪੁਰਾਣੇ ਇਤਿਹਾਸ ਜਿਹੜੇ ਨੇ ਹੁਣ ਨਵੀਨੀਕਰਨ ਦੇ ਹੇਠ ਜਿਹੜੇ ਨੇ ਉਹ ਛੁਪਾ ਦਿੱਤੇ ਗਏ। ਸੰਗਮਰਮਰ ਤਾਂ ਲੱਗੇ ਪਰ ਪੁਰਾਣੇ ਸਰੋਤ ਜਿਹੜੇ ਨੇ, ਇਤਿਹਾਸ ਜਿਹੜੇ ਨੇ, ਉਹ ਸੰਗਮਰਮਰ ਦੀ ਚਮਕ ਹੇਠ ਦਬ ਕੇ ਰਹਿ ਗਏ ਨੇ। ਜੀ ਆਪ ਜੀ ਦੇ ਕੀ ਵਿਚਾਰ ਨੇ? ਤੁਸੀਂ ਦੇਖੋ ਜਿਹੜਾ ਅਮਰਨਾਥ ਮੰਦਿਰ ਹੈਗਾ ਜੀ, ਤੁਸੀਂ ਅੱਜ ਵੀ ਉੱਥੇ ਜਾ ਕੇ ਦੇਖੋ ਜਾਂ ਇੰਟਰਨੈਟ ਤੇ ਖੋਲ ਕੇ ਦੇਖ ਲਓ, ਜਿਵੇਂ ਉਹਨਾਂ ਦਾ ਮੰਦਿਰ 200-400 ਸਾਲ ਪਹਿਲਾਂ ਪੁਰਾਣਾ ਹੈਗਾ ਸੀ, ਉਹਦੀ ਦੇਖ ਅੱਜ ਵੀ ਉਹੀ ਹੈਗੀ। ਜੀ ਬਿਲਕੁਲ। ਚਾਹੇ ਇਹਨਾਂ ਦਾ ਕੋਈ ਸੋਮਨਾਥ ਮੰਦਿਰ ਹੋਵੇ, ਚਾਹੇ ਕੋਈ ਇੰਡੀਆ ਦੇ ਵਿੱਚ ਕਿਲੇ ਹੈਗੇ ਆ, ਹੁਣ ਲਾਲ ਕਿਲਾ ਹੀ ਹੈਗਾ, ਗਵਾਲੀਅਰ ਦਾ ਕਿਲਾ, ਜੈਪੁਰ ਦੇ ਇੰਨੇ ਕਿਲੇ ਆ, ਝਾਂਸੀ ਦਾ ਕਿਲਾ ਹੈਗਾ ਜੀ, ਤਾਜ ਮਹਿਲ ਹੀ ਹੈਗਾ, ਜਾਂ ਹਿੰਦੂ ਧਰਮ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਇਹਨਾਂ ਦੇ ਪੁਰਾਤਨ ਮੰਦਿਰ ਹੈਗੇ ਆ, ਪ੍ਰਾਚੀਨ ਮੰਦਿਰ, ਉਹਨਾਂ ਦੇ ਨਾਲ ਉਹ ਛੇੜਖਾਨੀ ਨਹੀਂ ਕਰਨ ਦਿੰਦੇ ਜੀ। ਉਹ ਕਹਿੰਦੇ ਜੇ ਇਮਾਰਤਾਂ ਬਣਾਉਣੀਆਂ ਪਰੇ ਜਾ ਕੇ ਉੱਥੋਂ ਅੱਧਾ ਕਿਲੋਮੀਟਰ ਜਾਂ 2-4 ਕਿੱਲੇ ਹਟਵਾ ਇਮਾਰਤਾਂ ਜਿਹੋ ਜਿਹੀਆਂ ਮਰਜ਼ੀ ਬਣਾ ਦਿਓ, ਪਰ ਜਿਹੜੀ ਸਾਡੀ ਪ੍ਰਾਚੀਨ ਇਮਾਰਤ ਹੈਗੀ ਹੈ, ਇਹਨੂੰ ਅਸੀਂ ਹੱਥ ਨਹੀਂ ਲਾਉਣ ਦੇਣਾ। ਬਹੁਤ ਵਧੀਆ। ਸਾਡੀ ਸਾਡੀ ਕੌਮ ਦੇ ਵਿੱਚ ਸਭ ਤੋਂ ਵੱਡੀ ਦੁੱਖ ਵਾਲੀ ਗੱਲ ਇਹ ਹੈਗੀ, ਜਿੰਨੀਆਂ ਸਾਡੀਆਂ ਪ੍ਰਾਚੀਨ ਇਤਿਹਾਸਕ ਇਮਾਰਤਾਂ ਹੈਗੀਆਂ ਸੀਗੀਆਂ, ਪੁਰਾਤਨ ਸਾਡੇ ਸਰੋਤ ਹੈਗੇ ਸੀ, ਉਹ ਸਾਰੇ ਮਲੀਆਂ ਮੇਟ ਕਰ ਦਿੱਤੇ। ਉਹ ਆਪਾਂ ਪਤਾ ਨਹੀਂ ਕੀ ਕਹਿ ਸਕਦੇ ਹਾਂ, ਜਾਂ ਬਾਬਿਆਂ ਦੀ ਅਣਜਾਣਤਾ ਹੈਗੀ ਆ, ਕਾਰ ਸੇਵਾ ਵਾਲਿਆਂ ਦੀ, ਜਿਨ੍ਹਾਂ ਦੇ ਕਾਰਨ ਇਹ ਸਾਰੇ ਪੁਰਾਤਨ ਜਿਹੜੇ, ਹੁਣ ਚਮਕੌਰ ਦੀ ਗੜੀ ਪੁਰਾਤਨ ਹੈਗੀ ਸੀ, ਇੱਕ ਖਡੂਰ ਸਾਹਿਬ ਮਹਾਰਾਜ ਜੀ ਦਾ ਘਰ ਜਿਹੜਾ ਪੁਰਾਤਨ ਹੈਗਾ ਸੀ, ਉਹ ਢਾਹ ਕੇ ਉਹਨਾਂ ਨਵਾਂ ਬਣਾਤਾ। ਬਹੁਤ ਜਗ੍ਹਾ ਹੈਗੀਆਂ, ਇੱਕ ਨਹੀਂ ਬੇਅੰਤ ਸੰਗਤ ਨੂੰ ਪਤਾ ਹੋਏਗਾ ਜਿਨ੍ਹਾਂ ਦੇ ਇਲਾਕਿਆਂ ਦੇ ਵਿੱਚ ਉਹ ਇਮਾਰਤਾਂ ਢਾਹ ਦਿੱਤੀਆਂ ਗਈਆਂ। ਉਹ ਸਾਡੀਆਂ ਜਿਹੜੀਆਂ ਪੁਰਾਤਨ ਇਮਾਰਤਾਂ ਸੀ ਉਹ ਢਾਉਣੀਆਂ ਨਹੀਂ ਸੀ ਚਾਹੀਦੀਆਂ, ਉਹਨਾਂ ਨੂੰ ਸੇਵ ਕਰਨਾ ਚਾਹੀਦਾ ਸੀ। ਉਹਦੇ ਕਾਰਨ ਅੱਜ ਜਦੋਂ ਬਾਹਰ ਦੇ ਬੱਚੇ ਜਾਂ ਅਸੀਂ ਵੀ ਇਤਿਹਾਸ ਪੜ੍ਹਦੇ ਹੈਗੇ ਆ, ਜਦੋਂ ਇਤਿਹਾਸ ਪੜ੍ਹ ਕੇ ਉਸ ਜਗ੍ਹਾ ਤੇ ਪਹੁੰਚਦੇ ਆ, ਸਾਨੂੰ ਉੱਥੇ ਜਾ ਕੇ ਕੁਝ ਵੀ ਨਹੀਂ ਲੱਭਦਾ ਹੈਗਾ। ਬਿਲਕੁਲ ਠੀਕ। ਇੱਥੋਂ ਤੱਕ ਪਿੱਛੇ ਜੇ ਮੈਂ ਇੰਦੌਰ ਗਿਆ ਤੇ ਇੰਦੌਰ ਉੱਥੇ ਗੁਰੂ ਨਾਨਕ ਸਾਹਿਬ ਗਏ ਤੇ ਇਮਲੀ ਸਾਹਿਬ ਗੁਰਦੁਆਰਾ ਸਾਹਿਬ ਹੈਗਾ ਇੰਦੌਰ ਦੇ ਵਿੱਚ, ਤੇ ਮੈਂ ਸੋਚਿਆ ਚਲੋ ਅਸੀਂ ਆਏ ਆ ਤੇ ਮਹਾਰਾਜ ਜੀ ਦਾ ਇਤਿਹਾਸਕ ਸਥਾਨ ਆ, ਇੱਥੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ। ਅਸੀਂ ਇੰਦੌਰ ਇਮਲੀ ਸਾਹਿਬ ਗੁਰਦੁਆਰਾ ਸਾਹਿਬ ਗਏ, ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ, ਇਤਿਹਾਸਿਕ ਉਹ ਇਮਲੀ ਦਾ ਦਰਖਤ ਕਿੱਥੇ ਹੈਗਾ, ਉਹ ਜੀ ਥੱਲੇ ਲੈ ਕੇ ਸਾਨੂੰ ਭੋਰੇ ਦੇ ਵਿੱਚ, ਤੇ ਉਹ ਇਮਲੀ ਦਾ ਦਰਖਤ ਕੱਟ ਕੇ ਤੇ ਉਹਦਾ ਇੰਨਾ ਕੁ ਡੁੱਚ ਜਿਹਾ ਪਿਆ ਸੀ। ਮੈਨੂੰ ਬੜਾ ਦੁੱਖ ਹੋਇਆ, ਸੱਚੀ ਗੱਲ, ਮੇਰੀ ਰੂਹ ਰੋਈ ਉੱਥੇ। ਮੈਂ ਕਿਹਾ ਯਾਰ, ਮੈਂ ਉੱਥੇ ਦੇ ਜਿਹੜੇ ਸੇਵਾਦਾਰੀ, ਮੈਂ ਕਿਹਾ ਯਾਰ ਆਪਣੇ ਪ੍ਰਬੰਧਕਾਂ ਨੂੰ ਮੈਸੇਜ ਪਹੁੰਚਾ ਦਿਓ, ਤੁਸੀਂ ਇਤਿਹਾਸ ਦੇ ਵਿੱਚ ਸਭ ਤੋਂ ਵੱਡੇ ਦੋਸ਼ੀ ਗਿਣੇ ਜਾਓਗੇ। ਤੁਸੀਂ ਉਹ ਇਮਲੀ ਕਰਕੇ ਹੀ ਤੇ ਇਮਲੀ ਸਾਹਿਬ ਹੈਗਾ, ਉਸੇ ਕਰਕੇ ਤੇ ਇਤਿਹਾਸ ਹੈ। ਇਤਿਹਾਸ ਦੇ ਉਹਦੇ ਕਰਕੇ ਹੈਗਾ, ਜਿਹੜਾ ਇਤਿਹਾਸ ਦਾ ਮੂਲ ਸਰੋਤ ਹੈਗਾ ਉਹ ਤੁਸੀਂ ਇਮਾਰਤ ਬਣਾਉਣ ਵਾਸਤੇ ਵੱਢ ਦਿੱਤਾ ਹੈਗਾ। ਕਹਿੰਦੇ ਇਮਾਰਤ ਬਣਾਉਣੀ ਸੀ ਤੇ ਉਹ ਇਮਾਰਤ ਦੇ ਨਕਸ਼ੇ ਦੇ ਵਿੱਚ ਮੁਤਾਬਕ ਬਣ ਨਹੀਂ ਸਕਦੀ। ਹੁਣ ਇਸ ਦਾ ਪਤਾ ਨਹੀਂ ਲੱਗਦਾ, ਸ਼੍ਰੋਮਣੀ ਕਮੇਟੀ ਦੀ ਇਹ ਜ਼ਿੰਮੇਵਾਰੀ ਹੈਗੀ, ਸਾਡੀ ਪੁਰਾਤਨਤਾ, ਪ੍ਰਾਚੀਨ ਜਿਹੜੇ ਸਰੋਤ ਹੀ ਉਹਨਾਂ ਨੂੰ ਸਾਂਭਣਾ ਚਾਹੀਦਾ ਸੀ। ਕਿੰਨਾ ਸਾਡਾ ਵੇਸਲਾਪਣ ਹੈਗਾ, ਅਸੀਂ ਇਹਨਾਂ ਪੱਖਾਂ ਵੱਲ ਧਿਆਨ ਹੀ ਨਹੀਂ ਦਿੱਤਾ ਸਾਡੇ ਸ਼੍ਰੋਮਣੀ ਕਮੇਟੀ ਦੇ ਬੰਦੇ। ਅਸੀਂ ਇਹਨਾਂ ਨੂੰ ਦੋਸ਼ੀ ਨਹੀਂ ਕਹਿ ਸਕਦੇ, ਦੋਸ਼ੀ ਹੈਗੇ, ਇਹ ਬੜਾ ਤਕੜਾ ਇਹਨਾਂ ਦਾ ਦੋਸ਼ ਹੈਗਾ। ਇਹ ਕੌਮ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਇਹਦੇ ਵਿੱਚ ਸਾਰੇ ਬਰਾਬਰ ਦੇ ਹੀ ਦੋਸ਼ੀ ਹੈਗੇ ਆ। ਜੇ ਕਾਰ ਸੇਵਾ ਵਾਲਿਆਂ ਨੇ ਪਤਾ ਨਹੀਂ ਅਣਜਾਣਤਾ ਵਿੱਚ ਕੀਤਾ ਜਾਂ ਜਾਣ ਬੁੱਝ ਕੇ ਕੀਤਾ, ਜਾਂ ਕਿੰਨੇ ਇਹ ਕਰਾਇਆ ਸਾਰਾ, ਸਾਡੀ ਕੌਮ ਦੇ ਜਿੰਨੇ ਪ੍ਰਾਚੀਨ ਸਰੋਤ ਹੈਗੇ ਸਾਰੇ ਮਿਟਾ ਦਿੱਤੇ ਆ। ਮੈਂ ਇੰਟਰਨੈਟ ਤੇ ਦੇਖ ਰਿਹਾ ਸੀ, ਪਾਕਿਸਤਾਨ ਦੇ ਵਿੱਚ ਜਿੰਨੇ ਸਾਡੇ ਪੁਰਾਤਨ ਗੁਰਦੁਆਰੇ ਆ ਉਹ ਉਸੇ ਤਰ੍ਹਾਂ ਹੀ ਹੂਬਹੂ ਹੱਲੇ ਇਮਾਰਤਾਂ ਹੈਗੀਆਂ ਨੇ ਜੀ। ਤੇ ਮੈਂ ਸੰਗਤ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ, ਸਾਰੇ ਵਰਲਡ ਦੀ ਸੰਗਤ ਨੂੰ, ਤੁਸੀਂ ਵਿਦੇਸ਼ਾਂ ਦੇ ਵਿੱਚ ਵੱਸਦੇ, ਤੁਹਾਡੇ ਕੋਲ ਕੋਈ ਮਾਇਆ ਦੀ ਕਮੀ ਹੈ ਨਹੀਂ। ਸਾਨੂੰ ਪਤਾ ਤੁਸੀਂ ਪਾਕਿਸਤਾਨ ਦੇ ਵਿੱਚ ਬੜੀ ਆਸਾਨੀ ਨਾਲ ਜਾ ਸਕਦੇ ਜੇ, ਆ ਸਕਦੇ ਜੇ, ਜਿੰਨੇ ਵੀ ਵਿਦੇਸ਼ਾਂ ਦੀ ਸੰਗਤ ਹੈਗੀ। ਤੁਹਾਨੂੰ ਮੈਂ ਬੇਨਤੀ ਕਰਨਾ ਚਾਹੁੰਦਾ, ਕਿਰਪਾ ਕਰਕੇ ਜਿਹੜੇ ਪਾਕਿਸਤਾਨ ਦੇ ਵਿੱਚ ਸਾਡੇ ਪੁਰਾਤਨ ਸਥਾਨ ਹੈਗੇ ਆ, ਕਾਰ ਸੇਵਾ ਦੇ ਨਾਂ ਤੇ ਉਹਨਾਂ ਨੂੰ ਢਾਉਣ ਤੋਂ ਬਚਾ ਲਿਓ ਜੀ, ਕਿਉਂਕਿ ਬਾਹਰ ਦੀ ਸੰਗਤ ਹੈਗੀ ਜਿਹੜੀ ਉੱਥੇ ਸੇਵਾ ਦੇ ਵਿੱਚ ਪੈਸਾ ਭੇਜ ਰਹੀ ਹੈ, ਜਿਹੜਾ ਬੜਾ ਯੋਗਦਾਨ ਪਾ ਰਹੀ ਹੈ। ਮੈਂ ਕਹਿੰਦਾ ਸੇਵਾ ਕਰੋ, ਉਸ ਨੂੰ ਸੰਭਾਲੋ, ਉਹਨਾਂ ਇਮਾਰਤਾਂ ਨੂੰ ਸੰਭਾਲੋ, ਢਹਿਣ ਨਾ ਦਿਓ। ਪਰ ਇਹ ਚੱਕਰ ਹੈਗਾ, ਇਸ ਗੱਲ ਦਾ ਖਿਆਲ ਰੱਖਿਓ ਵੀ ਸੇਵਾ ਦੇ ਨਾਂ ਤੇ ਕਿਤੇ ਤੁਹਾਡਾ ਉੱਥੇ ਵੀ ਜਿਹੜੇ ਇਤਿਹਾਸਕ ਸਰੋਤ ਸਾਰੇ ਮਲੀਆਂ ਮੇਟ ਨਾ ਕਰ ਦੇਣ। ਘੱਟ ਤੋਂ ਘੱਟ ਪਾਕਿਸਤਾਨ ਵਾਲੇ ਜਿਹੜੇ ਇਤਿਹਾਸਕ ਸਰੋਤ ਆ ਸਾਡੇ, ਉਹ ਸਾਂਭ ਕੇ ਰੱਖ ਲਿਓ। ਮੈਂ ਸੰਗਤ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ। ਭਾਈ ਸਾਹਿਬ, ਬੜੇ ਅੱਛੇ ਵਿਚਾਰ ਨੇ ਤੁਹਾਡੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਮਹਾਰਾਜ ਕਿਰਪਾ ਕਰੇ, ਅਪਾਰ ਬਖਸ਼ਿਸ਼ ਕਿਰਪਾ ਕਰੇ ਕਿ ਜਿਹੜੇ ਆਪ ਜੀ ਦੁਆਰਾ ਜਿਹੜੇ ਦੱਸੇ ਹੋਏ ਸਮਾਧਾਨ ਨੇ,
ਜੇਕਰ ਆਪ ਜੀ ਦੇ ਹੱਥ ਬਾਗਡੋਰ ਆਂਦੀ ਹੈ ਤਾਂ ਆਪ ਜੀ ਇਹਨਾਂ ਨੂੰ ਪੂਰਾ ਕਰੋ, ਨਹੀਂ ਤੇ ਘੱਟੋ ਘੱਟ ਇਹ ਜਿਹੜਾ ਸੰਦੇਸ਼ ਹੈ ਆਪ ਜੀ ਦਾ, ਜੋ ਆਪ ਜੀ ਦੇ ਜਿਹੜੇ ਵਿਊ ਨੇ, ਇਹ ਉਹਨਾਂ ਤੱਕ ਪਹੁੰਚ ਜਾਣ ਜਿਹੜੇ ਕਿ ਇਸ ਵੇਲੇ ਪ੍ਰਬੰਧ ਨੂੰ ਸੰਭਾਲ ਰਹੇ ਨੇ। ਭਾਈ ਸਾਹਿਬ ਜੀ, ਗੱਲਬਾਤ ਅੱਗੇ ਚਲਾਉਂਦੇ ਹੋਏ ਜ਼ਿਹਨ ਦੇ ਵਿੱਚ ਇੱਕ ਹੋਰ ਬੜਾ ਵਧੀਆ ਸਵਾਲ ਆਉਂਦਾ ਹੈ ਨੌਜਵਾਨਾਂ ਦਾ। ਨੌਜਵਾਨ ਜਿਹੜੇ ਸਾਡੇ ਨੇ ਇਹ ਨਸ਼ੇ ਵੱਲ ਵੱਧ ਰਹੇ ਨੇ, ਪਤਿਤ ਪੁਣੇ ਵੱਲ ਵੱਧ ਰਹੇ ਨੇ ਇਸ ਵੇਲੇ, ਠੀਕ ਹੈ, ਜਦਕਿ ਬਹੁਤ ਜ਼ਰੂਰੀ ਹੈ ਇਸ ਗੱਲ ਵੱਲ ਖਿੱਚਣਾ, ਇਹਨਾਂ ਨੂੰ ਗੁਰਮਤ ਦੇ ਧਾਰਨੀ ਬਣਾਉਣਾ, ਗੁਰਬਾਣੀ ਸਿਧਾਂਤਾਂ ਬਾਰੇ ਜਾਣੂ ਕਰਵਾਉਣਾ। ਪਰ ਕਿਉਂ ਅਸੀਂ ਸਫਲ ਨਹੀਂ ਹੋ ਪਾ ਰਹੇ, ਜਦਕਿ ਐਸਜੀਪੀਸੀ ਵਾਲਾ ਕਈ ਕੀਰਤਨੀਏ ਨਿਯੁਕਤ ਕੀਤੇ ਗਏ ਨੇ, ਕਈ ਕਥਾਵਾਚਕ ਨਿਯੁਕਤ ਕੀਤੇ ਗਏ ਨੇ, ਜਗ੍ਹਾ ਜਗ੍ਹਾ ਅੱਜ ਕੱਲ ਦੇਖਿਆ ਜਾਏ ਤੇ ਅੰਮ੍ਰਿਤ ਸੰਚਾਰ ਹੋ ਰਹੇ ਨੇ, ਕੀਰਤਨ ਦਰਬਾਰ ਹੋ ਰਹੇ ਨੇ, ਪਰ ਫਿਰ ਵੀ ਅਸੀਂ ਕਿਉਂ ਸਫਲ ਨਹੀਂ ਹੋ ਪਾ ਰਹੇ? ਉਹਦਾ ਕਾਰਨ ਹੈਗਾ, ਇੱਕ ਕਾਰਨ ਹੈਗਾ ਜੋ ਮੀਡੀਆ ਦੇ ਵਿੱਚ ਕਲਾਕਾਰ ਪ੍ਰਚਾਰ ਕਰ ਰਹੇ ਹਨ, ਉਹ ਬਹੁਤ ਗਲਤ ਪ੍ਰਚਾਰ ਕਰ ਰਹੇ ਆ। ਕੋਈ ਬਹੁਤ ਥੋੜੇ ਬੰਦੇ, ਉਂਗਲਾਂ ਤੇ ਗਿਣੇ ਜਾਣ ਵਾਲੇ 1-2 ਬੰਦੇ ਹੋਣਗੇ ਜਿਹੜਾ ਚੰਗਾ ਮੈਸੇਜ ਦੇ ਰਹੇ ਆ। ਕਲਾਕਾਰ, ਪੰਜਾਬੀ ਕਲਾਕਾਰ ਜਿਹੜੇ ਸੱਭਿਆਚਾਰ ਦੇ ਵਿਰਸੇ ਦੇ ਨਾਂ ਤੇ ਇੰਨਾ ਜ਼ਿਆਦਾ ਕੂੜ ਅਤੇ ਝੂਠ ਉਹ ਪ੍ਰਚਾਰ ਰਹੇ ਹੈਗੇ ਆ, ਉਹ ਕਹਿ ਲਓ ਵੀ ਉਹ ਇਹ ਸਾਰਾ ਕੁਝ ਗਲਤ ਹੀ ਵੰਡ ਰਹੇ ਹੈਗੇ, ਉਹਦਾ ਅਸਰ ਬੜਾ ਹੋ ਰਿਹਾ। ਮੈਂ ਪਹਿਲਾਂ ਤੁਹਾਨੂੰ ਕਿਉਂ ਕਿਹਾ ਵੀ ਐਨੀਮੇਸ਼ਨ ਮੂਵੀਆਂ ਜਿਹੜੀਆਂ ਬੱਚਿਆਂ ਨੂੰ ਸਿੱਖੀ ਦੇ ਸੰਬੰਧਿਤ ਬਣਾ ਕੇ ਕਿਉਂ ਦਿਖਾਈਆਂ ਜਾਣ, ਉਹਦਾ ਕਾਰਨ ਇਹ ਹੈਗਾ ਵੀ ਸਾਡੇ ਬੱਚਿਆਂ ਤੇ ਸਭ ਤੋਂ ਜ਼ਿਆਦਾ ਅਸਰ ਮੀਡੀਆ ਦਾ ਹੋ ਰਿਹਾ, ਤੇ ਉਸ ਬਾਅਦ ਦੇ ਵਿੱਚ ਸਾਡੀ ਸਰਕਾਰ ਵੀ ਜ਼ਿੰਮੇਵਾਰ ਹੈਗੀ। ਪੰਜਾਬ ਤੋਂ ਬਾਹਰ ਦੀਆਂ ਕਈ ਸਟੇਟਾਂ ਹੈਗੀਆਂ ਜਿੱਥੇ ਉਹਨਾਂ ਨੇ ਤੰਬਾਕੂ ਬੰਦ ਕਰ ਦਿੱਤਾ ਹੈਗਾ, ਬਹੁਤ ਸਟੇਟਾਂ ਕਈ ਹੈਗੀਆਂ ਜਿੱਥੇ ਉਹਨਾਂ ਨੇ ਪਾਨ ਖਾਣਾ ਬੰਦ ਕਰ ਦਿੱਤਾ ਹੈਗਾ ਜੀ। ਕਈ ਜਗ੍ਹਾ ਇਹੋ ਜਿਹੀਆਂ ਵੀ ਹੈਗੀਆਂ ਸਟੇਟਾਂ ਜਿੱਥੇ ਉਹਨਾਂ ਨੇ ਨਸ਼ਾ ਬੰਦ ਕਰ ਦਿੱਤਾ ਹੈਗਾ ਜੀ। ਜੇਕਰ ਗੌਰਮੈਂਟ ਚਾਹਵੇ ਤੇ ਕੀ ਕੁਝ ਨਹੀਂ ਕਰ ਸਕਦੀ। ਜਦੋਂ ਗੌਰਮੈਂਟ ਹੀ ਕਾਨੂੰਨ ਲਾਗੂ ਕਰ ਦਵੇ ਤੇ ਗੌਰਮੈਂਟ ਚਾਹਵੇ ਤੇ ਹਰ ਇੱਕ ਚੀਜ਼ ਜਿਹੜੀ ਆ ਉਹ ਕਹਿ ਲਓ 1-2 ਦਿਨ ਦੇ ਵਿੱਚ ਹੀ ਸਾਰਾ ਕੁਝ ਬੰਦ ਹੋ ਸਕਦਾ। ਆ ਪਿੱਛੇ ਜੇ ਰੌਲਾ ਪਿਆ ਸੀ ਚਾਈਨਾ ਡੋਰ ਦੇ ਨਾਲ ਬੱਚਿਆਂ ਦੇ ਹੱਥ ਵੱਢੇ ਜਾਂਦੇ, ਬੱਚਿਆਂ ਦੇ ਨੁਕਸਾਨ ਹੋ ਰਿਹਾ, ਉਹ ਚਾਈਨਾ ਡੋਰ ਦੇ ਨਾਲ ਥੋੜੀ ਦੇਰ 2-4 ਦਿਨ ਇਹਨਾਂ ਜੁਰਮਾਨੇ ਕੀਤੇ, ਫੜ ਕੇ 10-10, 15-15 ਹਜ਼ਾਰ, ਤੇ ਉਹ ਚਾਈਨਾ ਡੋਰ ਵਿਕਣੀ ਵੀ ਬੰਦ ਹੋ ਗਈ ਸੀ, ਉਥੋਂ ਦੁਕਾਨਾਂ ਦੇ ਤੋਂ ਸਾਰਾ ਕੁਝ ਬੰਦ ਹੋ ਗਿਆ ਸੀ। ਇਹੋ ਜਿਹੀਆਂ ਬੜੀਆਂ ਗੱਲਾਂ ਹੈਗੀਆਂ, ਜੇਕਰ ਗੌਰਮੈਂਟ ਚਾਹਵੇ ਤੇ ਬੜੀ ਜਲਦੀ ਇਹ ਤੇ ਕੰਟਰੋਲ ਹੋ ਸਕਦਾ, ਗੌਰਮੈਂਟ ਦੇ ਹੱਥ ਵਿੱਚ ਹੈਗਾ, ਗੌਰਮੈਂਟ ਕਰ ਨਹੀਂ ਰਹੀ ਹੈਗੀ ਕੰਟਰੋਲ। ਸੋ ਜੀ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਕਰਾਂਗੇ। ਤੁਸੀਂ ਦੇਖਦੇ ਰਹੋ ਇੱਕ ਨਜ਼ਰ। ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ। ਜੀ ਹਾਂ ਜੀ, ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ, ਔਰ ਸਾਡੇ ਨਾਲ ਇਸ ਵੇਲੇ ਸਟੂਡੀਓ 'ਚ ਮੌਜੂਦ ਨੇ ਹਜੂਰੀ ਰਾਗੀ ਜਥਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਸਾਹਿਬ ਭਾਈ ਹਰਚਰਨ ਸਿੰਘ ਜੀ ਖਾਲਸਾ। ਭਾਈ ਸਾਹਿਬ 2003 ਦੀ ਜਾਂ 2002 ਦੀ ਗੱਲ ਹੈ, ਮੈਨੂੰ ਪ੍ਰੋਪਰ ਯਾਦ ਨਹੀਂ ਆ ਰਿਹਾ, ਇੱਕ ਕੈਨੇਡਾ ਦੇ ਵਿੱਚ ਇੱਕ ਅਖਬਾਰ ਨੇ ਖੁਲਾਸਾ ਕੀਤਾ ਸੀਗਾ ਵੀ ਨਵੇਂ ਸਾਲ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੰਨੀ ਕੁ ਸ਼ਰਾਬ ਵੰਡੀ ਗਈ ਕਿ ਇੱਕ ਵਰਲਡ ਰਿਕਾਰਡ ਬਣਿਆ ਗਿਆ ਜੀ। ਜਦਕਿ ਅੰਮ੍ਰਿਤਸਰ ਇੱਕ ਐਸਾ ਸ਼ਹਿਰ ਹੈ ਜਿੱਥੇ ਗੁਰੂ ਮਹਾਰਾਜ ਦੇ ਚਰਨ ਨੇ, ਇੱਕ ਸਾਡਾ ਪਾਵਨ ਪਵਿੱਤਰ ਇਤਿਹਾਸਕ ਸਥਾਨ ਹੈ। ਪਰ ਇਤਿਹਾਸਕ ਸਥਾਨ ਜਿੱਥੇ ਕਿ ਗੁਰੂ ਦੀ ਗੱਲ ਹੋਣੀ ਚਾਹੀਦੀ ਹੈ, ਜਦਕਿ ਅਖਬਾਰਾਂ ਦੇ ਵਿੱਚ ਇਹ ਆਉਣਾ ਚਾਹੀਦਾ ਸੀਗਾ ਵੀ ਨਵੇਂ ਸਾਲ ਵਾਲੇ ਦਿਨ ਵਰਲਡ ਰਿਕਾਰਡ ਬਣ ਗਿਆ, ਵੀ ਘਰਾਂ ਘਰਾਂ 'ਚ ਕੀਰਤਨ ਹੋਇਆ, ਜਦਕਿ ਪੜਨ ਨੂੰ ਇਹ ਮਿਲ ਰਿਹਾ ਵੀ ਨਵੇਂ ਸਾਲ ਵਾਲੇ ਦਿਨ ਇੱਕ ਵਰਲਡ ਰਿਕਾਰਡ ਬਣ ਗਿਆ ਵੀ ਸਭ ਤੋਂ ਜ਼ਿਆਦਾ ਸ਼ਰਾਬ ਜਿਹੜੀ ਹੈ ਉਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਿਕੀ। ਇਹ ਕੀ ਕਾਰਨ ਹੈ ਵੀ ਸਰਕਾਰਾਂ ਜਿਹੜੀਆਂ ਨੇ ਉਹ ਗੁਰੂ ਤੋਂ ਬੇਮੁਖ ਹੋ ਗਈਆਂ ਨੇ, ਜਾਂ ਫਿਰ ਉਹ ਆਪਣਾ ਬਿਜ਼ਨਸ ਲੱਭ ਰਹੀਆਂ ਨੇ? ਇਹ ਸ਼ਰਾਬ ਬਿਜ਼ਨਸ ਹੈਗਾ ਜੀ, ਬਿਜ਼ਨਸ ਹੈਗਾ ਇਹਨਾਂ ਲੋਕਾਂ ਦਾ, ਇਹਨਾਂ ਦਾ ਬਿਜ਼ਨਸ ਬੰਦ ਹੁੰਦਾ ਹੈਗਾ। ਇਸੇ ਵਾਸਤੇ ਜੇਕਰ ਗੌਰਮੈਂਟ ਸੁਹਿਰਦ ਹੋਵੇ, ਪੰਜਾਬ ਦਾ ਦੁੱਖ ਰੱਖਦੀ ਹੋਵੇ, ਦਰਦ ਰੱਖਦੀ ਹੋਵੇ, ਇਹ 2-4 ਦਿਨਾਂ ਦੀ ਖੇਡ ਹੈਗੀ, ਸਾਰਾ ਕੁਝ ਬੰਦ ਹੋ ਸਕਦਾ। ਕਿੰਨੀ ਕੁ ਵੱਡੀ ਗੱਲ ਇੱਥੇ ਇਹ ਤੇ ਅਸੀਂ ਸੁਣ ਰਹੇ ਹੈਗੇ ਆ ਵੀ ਸਰਕਾਰੀ ਸਕੂਲ ਬੰਦ ਹੁੰਦੇ ਜਾ ਰਹੇ ਆ, ਆ ਵੀ ਸਕੂਲ ਬੰਦ ਹੋ ਗਿਆ, ਆ ਵੀ ਸਕੂਲ ਬੰਦ ਹੋ ਗਿਆ ਜੀ, ਤੇ ਠੇਕੇ ਇੱਥੇ ਵੱਧਦੇ ਜਾਂਦੇ ਹੈਗੇ। ਭਾਈ ਸਾਹਿਬ ਗੱਲ ਕਰੀ ਤਾਂ ਧਰਮ ਦੀ, ਸਾਡਾ ਸਿੱਖੀ ਧਰਮ ਇੱਕ ਬਹੁਤ ਵੱਡਾ ਧਰਮ ਹੈ ਜੀ, ਔਰ ਇਸ ਧਰਮ ਨੂੰ ਹਾਸਲ ਕਰਨ ਦੇ ਲਈ ਸਾਡੇ ਕਈ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ, ਸ਼ਹੀਦੀ ਦਿੱਤੀਆਂ, ਗੁਰੂ ਦੇ 4 ਸਾਹਿਬਜ਼ਾਦਿਆਂ ਨੇ ਸ਼ਹੀਦੀ ਦਿੱਤੀਆਂ। ਪਰ ਅਜੋਕੇ ਦੌਰ ਦੇ ਵਿੱਚ ਸਾਡਾ ਧਰਮ ਜਿਹੜਾ ਹੈ ਬਹੁਤ ਖਤਰੇ ਦੇ ਵਿੱਚ ਜਾ ਰਿਹਾ, ਧਰਮ ਪਰਿਵਰਤਨ ਹੋ ਰਿਹਾ। ਬਾਹਰਲੇ ਮੁਲਕਾਂ ਦੇ ਵਿੱਚ ਧਰਮ ਪਰਿਵਰਤਨ ਆਮ ਸੁਣੀਦਾ ਸੀ, ਪਰ ਹੁਣ ਜਿਹੜੀ ਲਹਿਰ ਹੈ ਸਾਡੇ ਹਿੰਦੁਸਤਾਨ ਔਰ ਪੰਜਾਬ ਦੇ ਵਿੱਚ ਵੀ ਆ ਗਈ ਹੈ। ਸਾਡੇ ਬੱਚੇ ਬੱਚੀਆਂ ਧਰਮ ਪਰਿਵਰਤਨ ਕਰ ਰਹੇ ਨੇ, ਲਵ ਜਿਹਾਦ ਦੇ ਚੱਕਰ ਦੇ ਵਿੱਚ ਪੈ ਰਹੀਆਂ ਨੇ। ਇਹ ਕੀ ਕਾਰਨ ਮੰਨੀਏ ਇਸ ਚੀਜ਼ ਦਾ ਵੀ ਸਾਡਾ ਧਰਮ ਹੀ ਇੰਨਾ ਹੁਣ ਦਿਨੋਂ ਦਿਨ ਔਖਾ ਹੁੰਦਾ ਜਾ ਰਿਹਾ, ਜਾਂ ਫਿਰ ਜਿਹੜਾ ਕੋਈ ਲਾਲਚ ਦਿੱਤਾ ਜਾ ਰਿਹਾ ਸਾਡੇ ਬੱਚੇ ਬੱਚਿਆਂ ਨੂੰ ਕਿ ਉਹ ਧਰਮ ਪਰਿਵਰਤਨ ਕਰ ਰਹੇ ਨੇ?
ਉਹਦਾ ਕਾਰਨ ਹੈਗਾ ਵੀ ਪਹਿਲੀ ਗੱਲ ਮੈਂ ਦੱਸਿਆ ਤੁਹਾਨੂੰ, ਮੀਡੀਆ ਦੇ ਵਿੱਚ ਜਿਹੜਾ ਪ੍ਰਚਾਰ ਹੋ ਰਿਹਾ ਉਹ ਗੁਰਮਤ ਦੇ ਜਿੰਨੇ ਵਿਰੋਧੀ ਸਾਰਾ ਮੀਡੀਆ ਦੇ ਵਿੱਚ ਪ੍ਰਚਾਰ ਹੋ ਰਿਹਾ ਜੀ, ਉਹਦਾ ਬਹੁਤ ਜ਼ਿਆਦਾ ਅਸਰ ਹੈਗਾ। ਦੂਸਰਾ ਹੈਗਾ ਜਦੋਂ ਆ ਗੁਰਦਾਸਪੁਰ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਈਸਾਈ ਬਣ ਗਏ ਜੀ, ਉਹ ਈਸਾਈ ਆਉਂਦੇ, ਉਹ ਕਹਿੰਦੇ ਠੀਕ ਆ ਤੈਨੂੰ ਪ੍ਰਸ਼ਾਦਾ ਪਾਣੀ ਵੀ ਦਿੰਦੇ ਆ ਅਸੀਂ, ਤੇ ਤੇਰੇ ਬੱਚਿਆਂ ਦੀ ਪੜ੍ਹਾਈ ਵੀ ਅਸੀਂ ਫ੍ਰੀ ਕਰਦੇ ਹੈਗੇ। ਬਿਲਕੁਲ ਠੀਕ ਜੀ। ਪਹਿਲੀ ਗੱਲ ਹੈਗੀ ਆ ਵੀ ਜਿਹੜੀ ਨਾ ਆਰਥਿਕ ਲੋੜਾਂ ਜਿਹੜੀਆਂ ਉਹ ਅਹਿਮੀਅਤ ਰੱਖਦੀਆਂ ਜੀਵਨ ਦੇ ਵਿੱਚ, ਪਰ ਜੋ ਅੱਜ ਦੇ ਵਕਤ ਦੇ ਵਿੱਚ ਜਿੰਨੀਆਂ ਮਨੁੱਖ ਦੀਆਂ ਜ਼ਰੂਰਤਾਂ ਹੈਗੀਆਂ ਉਹ ਪੁਰਾਤਨ ਸਮੇਂ ਦੇ ਮੁਤਾਬਕ ਨਹੀਂ ਰਹੀਆਂ। ਪ੍ਰਸ਼ਾਦਾ ਪਾਣੀ ਛਕ ਲਿਆ ਸੀ ਤੇ ਬਸ, ਇਸ ਤੋਂ ਵੱਧ ਕੋਈ ਲੋੜ ਨਹੀਂ ਸੀ ਹੁੰਦੀ। ਅੱਜ ਦੌਰ ਜਿਹੜਾ ਹੋਰ ਅੱਗੇ ਚੱਲਿਆ ਗਿਆ ਵੀ ਬੱਚਿਆਂ ਨੂੰ ਵਧੀਆ ਨੌਕਰੀਆਂ ਚਾਹੀਦੀਆਂ, ਆਪਣੇ ਪੈਰਾਂ ਤੇ ਸਟੈਂਡ ਹੋਣ ਵਾਸਤੇ, ਆਪਣੀ ਗ੍ਰਿਸਤ ਚਲਾਉਣ ਵਾਸਤੇ ਉਹਦੀ ਇੰਨੀ ਇਨਕਮ ਹੋਣੀ ਚਾਹੀਦੀ ਆ ਵੀ ਆਸਾਨੀ ਦੇ ਨਾਲ ਉਹ ਆਪਣਾ ਪਰਿਵਾਰ ਪਾਲ ਸਕੇ। ਬਿਲਕੁਲ ਠੀਕ। ਜਿਹੜਾ ਬੰਦਾ ਇਸ ਪੱਖ ਤੋਂ ਹੀ ਸੰਤੁਸ਼ਟ ਨਹੀਂ ਹੋਇਆ ਹੈਗਾ, ਜਿਸ ਬੰਦੇ ਨੂੰ ਰੋਟੀ ਪਾਣੀ ਦਾ ਹੀ ਸਿਲਸਿਲਾ ਪਿਆ ਹੈਗਾ, ਉਹਦੇ ਵਾਸਤੇ ਧਰਮ ਅਹਿਮੀਅਤ ਰੱਖਦਾ ਵੀ ਕੀ ਹੈਗਾ। ਬਿਲਕੁਲ ਠੀਕ। ਉਹ ਵਿਚਾਰਾ ਤੇ ਦੇਖਦਾ ਹੈਗਾ ਵੀ ਯਾਰ ਮੈਨੂੰ 2 ਟਾਈਮ ਦੀ ਰੋਟੀ ਮਿਲ ਜਾਏ, ਮੈਨੂੰ ਭੁੱਖ ਲੱਗੀ ਆ, ਪ੍ਰਸ਼ਾਦਾ ਕਿੱਥੋਂ ਮੈਨੂੰ ਮਿਲੂਗਾ ਹੈਗਾ। ਉਹ ਲੋਕ ਗੁਰੂ ਨਾਨਕ ਦਾ ਮਿਸ਼ਨ ਈਸਾਈਆਂ ਨੇ ਫੜ ਲਿਆ ਹੈਗਾ। ਉਹ ਦੁਨੀਆ ਨੂੰ ਮੁਹੱਬਤ ਕਰਦੇ, ਪਿਆਰ ਕਰਦੇ ਆ, ਕਲਾਵੇ ਚ ਲੈਂਦੇ ਹੈਗੇ। ਸਾਡੇ ਲੋਕਾਂ ਨੇ ਨਫ਼ਰਤ ਕਰ ਕਰਕੇ, ਜਾਤਾਂ ਪਾਤਾਂ ਦੀ, ਉੱਚ ਨੀਤਾ ਦੀ ਕਰਕੇ, ਇਸ ਕਾਰਨ ਵੀ ਸਿੱਖੀ ਤੋਂ ਦੂਰ ਭਜਾਏ ਹੈਗੇ। ਉਹਦਾ ਕਾਰਨ ਮੀਡੀਆ ਵੀ ਹੈਗਾ, ਉਹਦਾ ਕਾਰਨ ਸਰਕਾਰਾਂ ਵੀ ਹੈਗੀਆਂ, ਸਾਰੀਆਂ ਜ਼ਿੰਮੇਵਾਰ ਬਰਾਬਰ। ਅਸੀਂ ਬਰਾਬਰ ਜ਼ਿੰਮੇਵਾਰ ਹੈਗੇ ਆ, ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ। ਸਾਨੂੰ ਪ੍ਰਚਾਰ ਹੀ ਨਹੀਂ ਕਰਨਾ ਆਇਆ। ਜੇ ਸ਼੍ਰੋਮਣੀ ਕਮੇਟੀ ਇੰਨੀ ਸਾਡੀ ਮੰਨੀ ਪ੍ਰਮੰਨੀ ਸੰਸਥਾ ਹੈਗੀ ਆ, ਸਾਡਾ ਸੈਂਟਰ ਹੈਗਾ, ਜਿਨ੍ਹਾਂ ਨੇ ਪ੍ਰਚਾਰ ਕਰਨਾ ਸੀ ਵੱਡੇ ਪੱਧਰ ਤੇ, ਉਹਨਾਂ ਨੂੰ ਪ੍ਰਚਾਰ ਕਰਨਾ ਹੀ ਨਹੀਂ ਆਇਆ, ਦੱਸਣਾ ਨਹੀਂ ਆਇਆ ਦੁਨੀਆ ਨੂੰ ਅਸੀਂ ਹੈਗੀ ਆ। ਉਹ ਆਪਣਾ ਲਿਟਰੇਚਰ ਛਾਪਦੇ ਆ ਤੇ ਉਹਦੇ ਵਿੱਚ ਇੰਨੀਆਂ ਊਣਤਾਈਆਂ ਹੈਗੀਆਂ, ਉਹਦੇ ਵਿੱਚ ਆਪ ਗਲਤ ਗੁਰਮਤ ਦੇ ਗਲਤ ਲਿਖੀ ਜਾ ਰਹੇ ਹੈਗੇ। ਤੁਸੀਂ ਕਿੱਥੇ ਕਿੱਥੇ ਜਾ ਕੇ ਦੁੱਖ ਆਪਣਾ ਸੁਣਾਓਗੇ। ਬਿਲਕੁਲ ਠੀਕ। ਜਾਨੀ ਕਿਤੇ ਨਾ ਕਿਤੇ ਇੱਕ ਬਹੁਤ ਵੱਡੀ ਕਮੀ ਹੈ ਹਾਂਜੀ ਸਾਡੀ ਉਸ ਸੰਸਥਾ ਦੇ ਵਿੱਚ, ਜਿਹੜੀ ਵੀ ਸਾਡੀ ਸਿਰਮੌਰ ਸੰਸਥਾ ਜਿਹੜੀ ਹੈ ਮੰਨੀ ਜਾਂਦੀ ਹੈ। ਭਾਈ ਸਾਹਿਬ ਜੀ, ਗੱਲ ਕਰੀਏ ਗੁਰਬਾਣੀ ਦੀ, ਤਾਂ ਗੁਰਬਾਣੀ ਦੇ ਵਿੱਚ ਨਿੰਦਿਆ ਜਿਹੜੀ ਹੈ ਉਹ ਰੋਕੀ ਗਈ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ। ਪਰ ਆਮ ਤੌਰ ਤੇ ਅਸੀਂ ਦੇਖਿਆ ਗਿਆ ਕਿ ਸਾਡੇ ਕੀਰਤਨੀਏ ਜਿਹੜੇ ਨੇ, ਗੁਰੂ ਘਰ ਦੇ ਕੀਰਤਨੀਏ, ਹਜੂਰੀ ਜਥੇ, ਮਾਫ ਕਰਨਾ, ਕਥਾਵਾਚਕ ਜਿਹੜੇ ਨੇ, ਉਹ ਆਮ ਸਟੇਜਾਂ ਦੇ ਉੱਪਰ, ਜਿਹੜੀ ਬਾਹਰ ਸਟੇਜਾਂ ਲੱਗਦੇ ਨੇ ਉਹਦੇ ਉੱਪਰ ਹਮੇਸ਼ਾ ਜਿਹੜੀ ਹੈ, ਹਮੇਸ਼ਾ ਨਹੀਂ ਕਵਾਂਗੇ ਪਰ ਕਿਤੇ ਨਾ ਕਿਤੇ ਜਿਹੜੀ ਹੈ ਉਹ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਤੇ ਰਾਜਨੀਤਿਕ ਪਾਰਟੀ ਜਾਂ ਕਿਸੇ ਦਾ ਪੱਖ ਪੂਰਦੀਆਂ ਹੋਈਆਂ ਔਰ ਕਿਸੇ ਦੀ ਨਿੰਦਾ ਕਰਦੀਆਂ ਦਿਖੀਆਂ ਜਾਂਦੀਆਂ ਨੇ। ਕਿਤਨਾ ਕਿ ਜਾਇਜ਼ ਹੈ ਗੁਰਬਾਣੀ ਦੇ ਅਨੁਸਾਰ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਇੱਕ ਕੀਰਤਨੀਏ ਤੇ ਕਥਾਵਾਚਕ ਦਾ ਕਿਸੇ ਦੀ ਨਿੰਦਿਆ ਕਰਨਾ? ਪਤਾ ਕੀ ਹੁੰਦਾ, ਜਿਸ ਵਕਤ ਕਿਸੇ ਵੀ ਸੰਸਥਾ ਦੇ ਵਿੱਚੋਂ ਨਵੇਂ ਪ੍ਰਚਾਰਕ ਨਿਕਲਦੇ ਹਨ ਜੀ, ਤੇ ਉਹਨਾਂ ਦਾ ਕਹਿ ਲਓ ਵੀ ਜਿਹੜਾ ਦਾਇਰਾ ਬੜਾ ਸੀਮਤ ਹੁੰਦਾ। ਜਿਹੜਾ ਲਾਈਫ ਦਾ ਤਜਰਬਾ ਹੈਗਾ ਉਹ ਲਾਈਫ ਹੰਢਾ ਕੇ ਦੁਨੀਆ ਦੇ ਵਿੱਚ ਵਿਚਰ ਕੇ, ਸਾਰੀ ਦੁਨੀਆ ਦੇ ਵਿੱਚ ਵਿਚਰ ਕੇ, ਇਕੱਲੇ ਸਿੱਖਾਂ 'ਚ ਨਹੀਂ, ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰਿਆਂ ਦੇ ਵਿੱਚ ਵਿਚਰ ਕੇ ਪਤਾ ਚੱਲਦਾ ਵੀ ਅਸਲੀਅਤ ਜੀਵਨ ਦੀ ਕੀ ਹੈਗੀ ਆ, ਬੋਲਣਾ ਕੀ ਚਾਹੀਦਾ, ਕੀ ਨਹੀਂ ਬੋਲਣਾ ਚਾਹੀਦਾ। ਪ੍ਰਚਾਰਕ ਬਹੁਤ ਸਾਰੇ ਸਾਡੇ ਪ੍ਰਚਾਰਕ ਉਹ ਹੋ ਗਏ ਜਦੋਂ ਨਵੇਂ ਨਿਕਲਦੇ ਆ, ਉਹਨਾਂ ਦਾ ਦਾਇਰਾ ਬੜਾ ਸੀਮਤ ਹੁੰਦਾ। ਉਹਨਾਂ ਦਾ ਦਾਇਰਾ ਇੰਨਾ ਕੁ ਸੀਮਤ ਹੁੰਦਾ ਵੀ ਉਹਨਾਂ ਨੂੰ ਓਨਾ ਕੁਝ ਹੀ ਸੱਚਾਈ ਲੱਗਦੀ ਹੈਗੀ, ਉਸ ਤੋਂ ਪਰੇ ਜਿਹੜਾ ਸਾਰਾ ਕੁਝ ਝੂਠ ਹੀ ਲੱਗਦਾ ਹੈ। ਬਿਲਕੁਲ ਠੀਕ ਹੈ। ਸਾਰੇ ਲੋਕ ਉਹ ਆਪਣੇ ਉਹਨੇ ਕੁ ਦਾਇਰੇ ਤੋਂ ਬਾਹਰ ਵਾਲੇ ਲੋਕ ਜਿਹੜੇ ਆ ਨਾ, ਉਹ ਪਾਗਲ ਲੱਗਦੇ ਹੈਗੇ, ਜਾਂ ਉਸਨੇ ਜਿਹੜੀ ਚੀਜ਼ ਦੇਖੀ ਨਹੀਂ ਹੁਣ ਤੱਕ, ਪ੍ਰੈਕਟੀਕਲੀ ਹੰਢਾ ਕੇ ਅਨੁਭਵ ਦੇ ਵਿੱਚ ਨਹੀਂ ਆਈ, ਉਹ ਦੂਸਰੇ ਨੂੰ ਨਹੀਂ ਮੰਨਦਾ ਹੈਗਾ ਵੀ ਇਹ ਅਸਲੀਅਤ ਹੈਗੀ ਹੈ ਕਿ ਸੱਚ ਹੈਗਾ ਕਿ ਝੂਠ ਹੈਗਾ। ਇਸ ਵਾਸਤੇ ਮੈਂ ਤਾਂ ਕਹਿੰਦਾ ਤਜਰਬਾ ਬਹੁਤ ਅਹਿਮੀਅਤ ਰੱਖਦਾ, ਦੁਨੀਆ ਦੇ ਵਿੱਚ ਵਿਚਰਨਾ ਤੇ ਵਧੀਆ ਬੰਦਿਆਂ ਨੂੰ ਪੜ੍ਹਨਾ, ਵਧੀਆ ਨੂੰ ਦੇਖਣਾ, ਇਹ ਸਾਰਾ ਕੁਝ ਜੀਵਨ ਦੇ ਵਿੱਚ ਬੜਾ ਅਹਿਮੀਅਤ ਰੱਖਦਾ। ਜਦੋਂ ਜੀਵਨ ਦੇ ਤਜਰਬੇ ਵਿੱਚ ਇਕੱਠਾ ਹੋ ਜਾਂਦਾ, ਉਦੋਂ ਵੱਡੀ ਗੱਲ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਦੀ ਜਿਹਨੂੰ ਸੋਝੀ ਆ ਜਾਂਦੀ ਆ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਰੀ ਦੁਨੀਆ ਨੂੰ ਕਲਾਵੇ ਚ ਲਿਆ। ਬਿਲਕੁਲ ਠੀਕ ਹੈ। ਭਾਈ ਕਨ੍ਹਈਆ ਨੂੰ ਮਹਾਰਾਜ ਸ਼ਾਬਾਸ਼ੇ ਦਿੰਦੇ ਹੈਗੇ। ਸਾਡਾ ਕਿਸੇ ਧਰਮ ਦੇ ਨਾਲ ਵਿਰੋਧ ਨਹੀਂ ਹੈਗਾ, ਸਿਰਫ ਜ਼ੁਲਮ ਦੇ ਨਾਲ ਵਿਰੋਧ ਹੈਗਾ। ਕੋਈ ਜ਼ੁਲਮ ਦੇ ਵਿਰੋਧ ਦੇ ਵਿੱਚ ਪ੍ਰਚਾਰਕ ਬੋਲਦਾ ਤੇ ਉਹਨੂੰ ਅਸੀਂ ਨਿੰਦਿਆ ਨਹੀਂ ਕਹਿ ਸਕਦੇ। ਦੇਖੋ ਹੁਣ ਸਾਡੀਆਂ ਕੁਝ ਸੰਪਰਦਾਵਾਂ ਹੈਗੀਆਂ, ਮਿਸ਼ਨਰੀ ਕਾਲਜ ਵਾਲੇ, ਟਕਸਾਲੀ ਵੀ ਹੈਗੇ, ਅਖੰਡ ਕੀਰਤਨੀਏ ਵੀ ਹੈਗੇ, ਬਿਲਕੁਲ, ਤੇ ਨਾਨਕਸਰੀਏ ਵੀ ਹੈਗੇ। ਇਹਨਾਂ ਦੇ ਵਿੱਚ ਮੈਂ ਇੱਕ ਚੀਜ਼ ਦੀ ਕਮੀ ਪਾਈ ਹੈਗੀ ਆ, ਉਹ ਜੇ ਮਿਸ਼ਨਰੀ ਦੇ ਸਾਹਮਣੇ
ਗੋਲ ਦਸਤਾਰ ਵਾਲਾ ਜਾਂ ਚੋਲੇ ਵਾਲਾ ਬੰਦਾ ਆ ਜਾਂਦਾ ਤੇ ਉਹਨੂੰ ਬੜੀ ਅਲਰਜੀ ਹੁੰਦੀ ਉਹਦੇ ਤੋਂ। ਅੱਛਾ ਜੀ। ਤੇ ਜੇਕਰ ਚੋਲੇ ਤੇ ਦਸਤਾਰ ਵਾਲੇ ਦੇ ਸਾਹਮਣੇ ਮਿਸ਼ਨਰੀ ਆ ਜੇ ਤੇ ਉਹ ਉਹਦੇ ਤੋਂ ਬੜਾ ਚਿੜਦਾ ਹੈਗਾ। ਜਿਹੜੀ ਗੁਰਮਤਿ ਇਹਨਾਂ ਦੋਵਾਂ ਚੀਜ਼ਾਂ ਤੋਂ ਉੱਪਰ ਰਹਿ ਗਈ। ਠੀਕ। ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਿੱਖੀ ਲਿਬਾਸ ਨਹੀਂ ਹੈਗੀ ਜੀ। ਸਿੱਖੀ ਟੂਟੀ ਵਾਲੀ ਪੱਗ ਨਹੀਂ ਹੈ ਤੇ ਸਿੱਖੀ ਗੋਲ ਦਸਤਾਰ ਤੇ ਚੋਲਾ ਨਹੀਂ ਹੈਗਾ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਮੁਤਾਬਕ ਗੁਰੂ ਦੇ ਸ਼ਬਦ ਦੇ ਪ੍ਰਕਾਸ਼ ਦੇ ਅੰਦਰ ਜੀਣਾ ਚਾਲੂ ਕਰ ਦਿੰਦਾ ਨਾ, ਉਸ ਨੂੰ ਇਸ ਗੱਲ ਦੀ ਸੋਝੀ ਹੋ ਜਾਂਦੀ ਹੈ ਵੀ ਸਿੱਖੀ ਇਹ ਸੰਪਰਦਾਵਾਂ ਤੋਂ ਉੱਪਰ ਉੱਠ ਗਈ ਹੈਗੀ। ਬਿਲਕੁਲ ਜੀ ਬਿਲਕੁਲ। ਠੀਕ ਆ ਨਾ। ਉਹ ਫਿਰ ਟਕਸਾਲੀ ਨੂੰ ਤੱਕਦਾ ਹੈਗਾ ਤੇ ਉਹਨੂੰ ਉਹਦੇ ਜੇਨ ਦੇ ਵਿੱਚ ਈਰਖਾ ਨਹੀਂ ਆਉਂਦੀ। ਉਹ ਮਿਸ਼ਨਰੀ ਨੂੰ ਤੱਕਦਾ ਈਰਖਾ ਨਹੀਂ ਆਉਂਦੀ। ਉਹ ਖਾਂਡ ਕੀਰਤਨੀ ਨੂੰ ਤੱਕਦਾ ਈਰਖਾ ਨਹੀਂ ਆਉਂਦੀ। ਜਿੰਨੀ ਦੇਰ ਤੱਕ ਆ ਈਰਖਾਬਾਜੀ ਦੀ ਸਾਡੇ ਵਿੱਚ ਦੀਵਾਰ ਹੈਗੀ, ਲੀਕ ਹੈਗੀ ਨਾ, ਤੇ ਮੈਂ ਮੰਨਦਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਸੋਝੀ ਨਹੀਂ ਆਈ, ਗੁਰਮਤਿ ਦੀ ਸੋਝੀ ਨਹੀਂ ਆਈ। ਬਹੁਤ ਵਧੀਆ ਜੀ। ਜਿਵੇਂ ਕਿ ਭਾਈ ਸਾਹਿਬ ਉਹਨਾਂ ਨੇ ਦੱਸਿਆ ਕਿ ਜਿਹੜੀ ਗੁਰਮਤਿ ਹੈ ਇਹ ਕਿਸੇ ਡਰੈਸ ਦਾ ਨਾਮ ਨਹੀਂ, ਕਿਸੇ ਚੋਲੇ ਦਾ ਨਾਮ ਨਹੀਂ, ਕਿਸੇ ਪੋਸ਼ਾਕ ਦਾ ਨਾਮ ਨਹੀਂ। ਗੁਰਮਤਿ ਕੇਵਲ ਤੇ ਕੇਵਲ ਸੇਵਾ ਦਾ ਨਾਮ ਹੈ। ਜਿਸ ਇਨਸਾਨ ਨੇ ਸੇਵਾ ਕੀਤੀ ਹੈ, ਹੱਥੀਂ ਕਿਰਤ ਕੀਤੀ ਹੈ, ਉਹੀ ਅਸਲੀ ਗੁਰਮਤਿ ਦਾ ਧਾਰਨੀ ਹੈ। ਭਾਈ ਸਾਹਿਬ ਜੀ, ਆਪ ਜੀ ਕਥਾ ਕੀਰਤਨ ਦੇ ਲਈ ਬਾਹਰਲੇ ਮੁਲਕਾਂ ਦੇ ਵਿੱਚ ਵੀ ਗਏ ਹੋ ਜੀ। ਕਿਹੜੇ-ਕਿਹੜੇ ਮੁਲਕ ਦੇ ਆਪਨੇ ਜਾ ਕੇ ਉੱਥੇ ਗੁਰਮਤਿ ਦਾ ਪ੍ਰਚਾਰ ਕੀਤਾ ਹੈ? ਹੁਣ ਤੱਕ ਕਾਫੀ ਮੁਲਕਾਂ ਦੇ ਵਿੱਚ ਜਾ ਚੁੱਕੇ ਆ। ਅਮਰੀਕਾ, ਕੈਨੇਡਾ, ਇੰਗਲੈਂਡ, ਯੂਰਪ ਦੇ ਵਿੱਚ ਜਾ ਚੁੱਕੇ ਆ। ਸਿੰਗਾਪੁਰ, ਮਲੇਸ਼ੀਆ, ਇੰਡੋਨੇਸ਼ੀਆ, ਫਿਲੀਪੀਨ, ਇਹ ਸਾਈਡ ਵੀ ਸਾਰੀ ਅਰਬ ਦੇ ਵਿੱਚ ਵੀ ਕਾਫੀ ਮੁਲਕਾਂ ਦੇ ਵਿੱਚ ਜਾ ਚੁੱਕੇ, ਤਕਰੀਬਨ ਸਾਰੇ ਸੰਸਾਰ ਦੀ ਤਕਰੀਬਨ। ਭਾਈ ਸਾਹਿਬ ਜੀ, ਗੱਲ ਕਰੀਏ ਮੁਲਕਾਂ ਦੀ ਤਾਂ ਸੰਗਤ ਹੀ ਹੁੰਦੀ ਹੈ, ਸੰਗਤ ਤਾਂ ਗੁਰੂ ਦਾ ਰੂਪ ਹੁੰਦੀ ਹੈ। ਪਰ ਫਿਰ ਵੀ ਹਿੰਦੁਸਤਾਨ ਜਿੱਥੇ ਤੁਸੀਂ ਆਪਣੇ ਇੱਥੇ ਕੀਰਤਨ ਕਰਦੇ ਹੋ ਤੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਕੀਰਤਨ ਕਰਦੇ ਹੋ, ਕਿੰਨਾ ਕੁ ਫਰਕ ਨਜ਼ਰ ਆਉਂਦਾ ਸੰਗਤ ਦੇ ਵਿੱਚ, ਇੱਥੋਂ ਦੀ ਸੰਗਤ ਤੇ ਉੱਥੋਂ ਦੀ ਸੰਗਤ ਦੇ ਵਿੱਚ? ਇੱਥੋਂ ਦੀ ਸੰਗਤ ਦੇ ਵਿੱਚ ਉੱਥੋਂ ਦੀ ਸੰਗਤ ਦੇ ਵਿੱਚ ਇਹ ਫਰਕ ਹੈਗਾ। ਉੱਥੇ ਅਮਰੀਕਾ, ਕੈਨੇਡਾ, ਇੰਗਲੈਂਡ ਕੋਈ ਵੀ ਗੁਰਦੁਆਰਾ ਸਾਹਿਬ ਹਨ ਜੀ, ਉਸ ਜਗ੍ਹਾ ਤੇ ਇੱਥੋਂ ਜਿਹੜੇ ਇੰਡੀਆ ਦੇ 94 ਪ੍ਰਚਾਰਕ, 94 ਕੀਰਤਨੀਏ, ਵਧੀਆ ਕੀਰਤਨ ਕਰਨ ਵਾਲੇ, ਉਹ ਜਿਹੜੇ ਉੱਥੇ ਜਾਂਦੇ ਹੈਗੇ, ਉਹ ਜਦੋਂ ਵਧੀਆ ਸੁਣਦੇ ਹੈਗੇ ਆ ਤੇ ਉਹਨਾਂ ਦੀ ਸੁਰਤ ਦਾ ਲੈਵਲ ਵੀ ਉਹ ਬਣ ਚੁੱਕਾ ਹੈਗਾ। ਬਿਲਕੁਲ ਠੀਕ ਹੈ ਜੀ। ਤੇ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਅੱਜ ਤੱਕ ਉਸ ਲੈਵਲ ਤੇ ਗੁਰਮਤਿ ਦਾ ਪ੍ਰਚਾਰ ਨਹੀਂ ਹੋਇਆ ਜਿਹੜਾ ਕਿ ਉੱਥੇ ਸੁਤੇ ਛੱਦੀ ਹੋ ਜਾਂਦਾ ਹੈਗਾ ਜੀ। ਬਿਲਕੁਲ। ਕੋਈ ਗੁਰਦੁਆਰਾ ਸਾਹਿਬ ਹੈਗਾ, ਸਾਡੇ ਜਿਹੜੇ ਲੋਕ ਇੱਥੋਂ ਪਿੰਡਾਂ ਤੋਂ ਗਏ ਹੈਗੇ, ਅੱਜ ਤੱਕ ਉਹਨਾਂ ਦੇ ਵਿੱਚ ਵੀ ਉਹ ਪੁਰਾਣੀਆਂ ਉਣਤਾਈਆਂ ਹੈਗੀਆਂ, ਜਾਤ ਪਾਤ ਵਾਲੀਆਂ ਵੀ ਉਣਤਾਈਆਂ ਹੈਗੀਆਂ, ਤੇ ਲੜਦੇ ਭਿੜਦੇ ਵੀ ਤੁਸੀਂ ਮੀਡੀਆ ਤੇ ਦੇਖਦੇ ਜੇ ਕਾਫੀ ਜ਼ਿਆਦਾ ਇੱਟ ਖੜਕਾ ਚੱਲਦਾ ਰਹਿੰਦਾ ਉਹਨਾਂ ਦਾ। ਪਰ ਜਿਹੜੀ ਨਵੀਂ ਜਨਰੇਸ਼ਨ ਹੈਗੀ ਹੈ, ਉਹ ਜਿਹੜਾ ਬੰਦਾ ਗੁਰਮਤਿ ਵਾਲੇ ਪਾਸੇ ਬੱਚਾ ਜਿਹੜਾ ਹੁੰਦਾ ਨਾ, ਉਹ ਜਾਂ ਤੇ ਹੁੰਦਾ ਜਾਂ ਨਹੀਂ ਹੁੰਦਾ। ਬਿਲਕੁਲ ਠੀਕ ਹੈ। ਉਹ ਦੋਗਲਾਪਨ ਨਹੀਂ ਉਹਦੇ ਚ ਹੁੰਦਾ। ਜੇ ਤੇ ਹੁੰਦਾ ਤੇ ਉਹ ਚੜ੍ਹਦੀ ਕਲਾ ਵਿੱਚ ਹੈਗਾ, ਜੇ ਨਹੀਂ ਹੈਗਾ ਤੇ ਫਿਰ ਉਹ ਪਰੇ ਹੈਗਾ। ਉਹ ਕਹਿੰਦਾ ਵੀ ਤੁਸੀਂ ਮੈਨੂੰ ਜ਼ਬਰਦਸਤੀ ਨਹੀਂ ਬਣਾ ਸਕਦੇ। ਉਹ ਨਵੀਂ ਜਨਰੇਸ਼ਨ ਜਿਹੜੀ ਵਧੀਆ ਕੀਰਤਨੀਆਂ ਸੁਣ ਕੇ ਉਹਨਾਂ ਦੀ ਸਰੋਤ ਦਾ ਲੈਵਲ ਉਹ ਬਣ ਚੁੱਕਾ ਹੈਗਾ, ਉਹ ਵਧੀਆ ਉਹੀ ਕੀਰਤਨ ਉਸ ਲੈਵਲ ਦਾ ਹੀ ਸੁਣਦੀ ਹੈਗੀ। ਸਾਡੇ ਪੰਜਾਬ ਦੇ ਵਿੱਚ ਉਹ ਕਮੀਆਂ ਰਹੀਆਂ, ਨਾ ਤੇ ਮੀਡੀਆ ਉਹਨਾਂ ਐਡਵਾਂਸ ਸੀਗਾ, ਤੇ ਪੁਰਾਣੇ ਸਮਿਆਂ ਦੇ ਵਿੱਚ ਇੰਨਾ ਜ਼ਿਆਦਾ ਕੀਰਤਨੀਏ ਤੇ ਪ੍ਰਚਾਰਕ ਵੀ ਇੰਨੇ ਜ਼ਿਆਦਾ ਨਹੀਂ ਸੀ ਹੁੰਦੇ ਵੀ ਜਿਹੜੇ ਪਿੰਡ ਦੇ ਵਿੱਚ ਜਾ ਕੇ ਪ੍ਰਚਾਰ ਕਰ ਸਕਣ। ਤੇ ਉਹ ਇਹ ਪ੍ਰਚਾਰ ਦੀ ਘਾਟ ਕਾਰਨ ਵੀ ਕਹਿ ਲਓ ਵੀ ਪੰਜਾਬ ਦਾ ਪਿੱਛੇ ਹੋਣਾ ਹੈ। ਤੇ ਪ੍ਰਚਾਰ ਦਾ ਜ਼ਿਆਦਾ ਹੋਣ ਕਰਕੇ ਜਿਹੜੀਆਂ ਬਾਹਰ ਦੀਆਂ ਸੰਗਤਾਂ ਨੇ, ਇੱਕ ਹੋ ਗਿਆ ਮੁਲਕ ਤੋਂ ਜਿੰਨਾ ਬੰਦਾ ਦੂਰ ਹੋਈ ਜਾਂਦਾ ਉਨੀ ਉਹਦੀ ਖਿੱਚ ਮੁਲਕ ਨਾਲ ਵੱਧਦੀ ਜਾਂਦੀ, ਅਤੇ ਇਸ ਮੁਲਕ ਦੀ ਅਹਿਮੀਅਤ ਉਹਨੂੰ ਉੱਥੇ ਜਾ ਕੇ ਪਤਾ ਲੱਗਦੀ ਆ। ਜਦੋਂ 12-14 ਘੰਟੇ ਕੰਮ ਕਰਦਾ ਬੰਦਾ ਤੇ ਉਹਨੂੰ ਪਤਾ ਲੱਗਦਾ, ਇੰਡੀਆ ਯਾਦ ਆਉਂਦਾ ਵੀ ਸਾਡਾ ਫਾਦਰ ਹੀ ਇੱਥੇ ਕੰਮ ਕਰਦਾ, ਬਾਕੀ ਸਾਰਾ ਪਰਿਵਾਰ ਖਾਂਦੇ ਸੀ ਵਿਹਲੇ ਬਹਿ ਕੇ। ਉੱਥੇ ਮਿਹਨਤ ਮਸ਼ੱਕਤ ਕਰਨੀ ਪੈਂਦੀ। ਇੱਥੋਂ ਦੀ ਅਹਿਮੀਅਤ ਦਾ ਉੱਥੇ ਜਾ ਕੇ ਪਤਾ ਲੱਗਦਾ, ਗੁਰਸਿੱਖੀ ਦਾ ਪਤਾ ਲੱਗਦਾ। ਜਦੋਂ ਉਹਨਾਂ ਨੂੰ ਪਤਾ ਜੇਕਰ ਅਸੀਂ ਨਹੀਂ ਜੋੜਾਂਗੇ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਗੋਰਿਆਂ ਦੇ ਵਿੱਚ ਮਿਲ ਜਾਣੀ। ਗੋਰੇ ਕਹਿੰਦੇ ਜੇ ਦੂਸਰੀ ਨਹੀਂ, ਤੀਸਰੀ ਨਹੀਂ, ਚੌਥੀ ਜਨਰੇਸ਼ਨ ਤੇ ਤੁਹਾਡੀ ਸਾਡੇ ਜਾ ਕੇ ਡਿੱਗ ਹੀ ਜਾਣੀ ਹੈ, ਮਿਲ ਹੀ ਜਾਣੀ ਹੈਗੀ। ਬਿਲਕੁਲ ਠੀਕ ਹੈ। ਠੀਕ ਹੈ ਨਾ। ਉਹ ਸੋ ਇਸ ਫਿਕਰ ਕਰਕੇ ਵੀ ਉਥੋਂ ਦੇ ਸਿੱਖਾਂ ਨੂੰ ਜਿਹੜਾ ਸੁਚੇਤ ਹੋਣਾ ਪਿਆ ਵੀ ਜੇਕਰ ਅਸੀਂ ਮਹਾਰਾਜ ਦੇ ਨਾਲ ਨਹੀਂ ਜੋੜਦੇ ਹੈਗੇ ਤੇ ਸਾਡੇ ਬੱਚੇ ਤੇ ਸਾਡੇ ਹੱਥਾਂ 'ਚ ਜਾਂਦੇ ਰਹਿਣੇ ਹੈਗੇ। ਬਿਲਕੁਲ ਠੀਕ। ਭਾਈ ਸਾਹਿਬ ਜੀ, ਇੱਕ ਹੋਰ ਬੜੀ ਵਿਚਿੱਤਰ ਗੱਲ ਹੈ ਵੀ ਜਿਸ ਵੇਲੇ ਕੋਈ ਰਾਗੀ ਸਿੰਘ ਜਾਂ ਕਥਾਵਾਚਕ ਬਾਹਰਲੇ ਮੁਲਕਾਂ 'ਚ ਜਾ ਕੇ ਕੀਰਤਨ ਕਰਦੇ ਨੇ ਤਾਂ ਆਪ ਜੀ ਦੇ ਕਹੇ ਅਨੁਸਾਰ ਕਿ ਚੰਗੇ ਵਿਦਵਾਨ ਜਿਹੜੇ ਰਾਗੀ ਨੇ ਤੇ ਕਥਾਵਾਚਕ ਨੇ ਉੱਥੇ ਕੀਰਤਨ ਕਰਦੇ ਨੇ, ਜਿਸ ਕਰਕੇ ਉਹ ਲੋਕ ਸੁਚੇਤ ਹੋ ਗਏ ਨੇ ਤੇ ਸਾਡੇ ਪਿੰਡਾਂ 'ਚ ਹਲੇ ਇਸ ਚੀਜ਼ ਦੀ ਕਮੀ। ਔਰ ਵਾਕਈ ਆਪ ਜੀ ਗੱਲ ਦੇ ਨਾਲ ਅਸੀਂ ਵੀ ਸਹਿਮਤ ਹਾਂ, ਸਾਡੇ ਇਸ ਸ਼ੋਅ ਦੇਖਣ ਵਾਲੇ ਦਰਸ਼ਕ ਵੀ ਸਹਿਮਤ ਹੋਣਗੇ।
ਪਰ ਇੱਕ ਫਰਕ ਜ਼ਰੂਰ ਨਜ਼ਰ ਆਉਂਦਾ ਹੈ ਕਿ ਜਿਹੜੇ ਜਿਸ ਵੇਲੇ ਸਾਡੇ ਕੀਰਤਨੀਆਂ ਕੋਲੋਂ ਜਾਂ ਕਥਾਵਾਚਕ ਕੋਲੋਂ ਬਾਹਰਲੇ ਮੁਲਕਾਂ 'ਚ ਕੋਈ ਗਲਤੀ ਹੁੰਦੀ ਹੈ ਤਾਂ ਉਹੀ ਲੋਕ ਉਹਨਾਂ ਦਾ ਵੀਡੀਓ ਬਣਾ ਕੇ ਤੇ ਜਾਂ ਵੱਖ-ਵੱਖ ਸਭਾਵਾਂ 'ਚ ਉਹਨਾਂ ਨੂੰ ਬੁਲਾ ਕੇ ਤੇ ਮਾਫ ਕਰਨਾ ਮੈਨੂੰ ਸ਼ਬਦ ਕਹਿਣਾ ਪੈ ਰਿਹਾ, ਜ਼ਲੀਲ ਕਰਦੇ ਨੇ। ਕੀ ਕਾਰਨ ਮੰਨੀਏ ਵੀ ਵਿਦਵਾਨਾਂ ਦੀ ਕਥਾ ਸੁਣ ਕੇ ਉਹ ਆਪ ਇਤਨੇ ਵਿਦਵਾਨ ਬਣ ਗਏ ਨੇ ਵੀ ਉਹ ਕਿਸੇ ਤੇ ਵੀ ਉਂਗਲੀ ਉਠਾ ਸਕਣ? ਜੀ, ਇਹਦਾ ਮੇਨ ਕਾਰਨ ਇਹ ਹੈਗਾ ਵੀ ਜਿਹੜੇ ਬਹੁਤੇ ਬੰਦੇ ਰੌਲਾ ਪਾਉਣ ਵਾਲੇ ਹੈਗੇ ਨਾ, ਉਹਨਾਂ ਦੇ ਵਿੱਚ ਇਹ ਹੈਗਾ ਉਹ ਪ੍ਰਚਾਰਕ ਅਤੇ ਰਾਗੀ ਸ਼੍ਰੇਣੀ ਦੀਆਂ ਆਰਥਿਕ ਲੋੜਾਂ ਨੂੰ ਮੁੱਖ ਨਹੀਂ ਰੱਖਦੇ ਹੈਗੇ। ਬਿਲਕੁਲ ਠੀਕ। ਉਹਨਾਂ ਦੇ ਜੇਨ ਦੇ ਵਿੱਚ ਇੱਕ ਸਰੂਪ ਬੈਠ ਚੁੱਕਾ ਵੀ ਜਿਹੜਾ ਰਾਗੀ ਗ੍ਰੰਥੀ ਹੈਗਾ ਇਹ ਤੇ ਫ੍ਰੀ ਦਾ ਹੋਣਾ ਚਾਹੀਦਾ ਜੀ। ਪਹਿਲੀ ਗੱਲ ਇਹ ਜੇਨ 'ਚ ਬੈਠ ਚੁੱਕੀ ਵੀ ਇਹਦੀਆਂ ਘਰ ਦੀਆਂ ਲੋੜਾਂ ਹੈ ਨਹੀਂ, ਇਹਦਾ ਟੱਬਰ ਹੈ ਨਹੀਂ ਹੈ ਜੀ, ਠੀਕ ਹੈ। ਤੇ ਇਹ ਤੇ ਬਸ ਫੁੱਟਪਾਥ ਤੇ ਰਹਿਣ ਵਾਲਾ ਬੰਦਾ ਹੈਗਾ। ਕਈ ਲੋਕ ਹੈਗੇ ਜਿਹੜੇ ਇੱਥੋਂ ਤੱਕ ਸੋਚ ਰੱਖਦੇ ਆ, ਉਹ ਜਦੋਂ ਇੱਥੋਂ ਕੀਰਤਨੀਆਂ ਜਾਂਦੇ ਹੈਗੇ, ਜਦੋਂ ਕੀਰਤਨ ਨੂੰ $1-2 ਕੋਈ ਸੰਗਤ ਰੱਖਦੀ ਆ ਤੇ ਬਹੁਤੇ ਬੰਦੇ ਹੈਗੇ ਜਿਹੜਾ ਉਹਨਾਂ ਨੂੰ ਉਹ ਚੰਗਾ ਨਹੀਂ ਲੱਗਦਾ ਹੈਗਾ ਵੀ ਇਹ ਕੀਰਤਨੀਏ ਇੱਥੋਂ ਮਾਇਆ ਲੈ ਕੇ ਜਾਂਦੇ ਹੈਗੇ। ਉਹਨਾਂ ਨੂੰ ਇਹ ਵੀ ਦੇਖਣਾ ਚਾਹੀਦਾ ਵੀ ਇੰਨੀ ਮਿਹਨਤ ਕਰਕੇ ਵੀ ਇੱਥੇ ਆਏ ਹੈਗੇ। ਜਿਹੜਾ ਬੰਦਾ ਵੀ ਉੱਥੇ ਗਿਆ, ਇੱਥੇ ਜ਼ਮੀਨਾਂ ਵੇਚ ਕੇ ਉੱਥੇ ਗਏ, ਕਾਹਦੇ ਵਾਸਤੇ ਗਏ? ਪੈਸੇ ਵਾਸਤੇ ਗਏ ਨਾ। ਵੀ ਤੁਸੀਂ ਜ਼ਮੀਨਾਂ ਵੇਚ ਕੇ ਇੱਥੋਂ 2-2 5-5 7-7 ਕਿੱਲੇ ਉੱਥੇ ਚਲੇ ਗਏ ਜੀ, ਕੀ ਇੱਥੇ ਤੁਸੀਂ ਰੋਟੀ ਨਹੀਂ ਖਾ ਸਕਦੇ? ਗਏ ਤੇ ਤੁਸੀਂ ਪੈਸਿਆਂ ਖਾਤਰ ਹੈਗੇ। ਉਹਨਾਂ ਦੇ ਜੇਨ ਦੇ ਵਿੱਚ ਬਸ ਇਹੀ ਟਪਲਾ ਹੈਗਾ ਵੀ ਸ਼ਾਇਦ ਇਹ ਸਿਰਫ ਪੈਸਿਆਂ ਵਾਸਤੇ ਇੱਥੇ ਆਉਂਦੇ ਹੈਗੇ। ਉਹ ਇਹ ਨਹੀਂ ਦੇਖਦੇ ਹੈਗੇ ਵੀ ਇਸ ਬੰਦੇ ਨੇ ਸਮਰਪਿਤ ਹੋ ਕੇ ਆਪਣਾ ਘਰ-ਬਾਰ ਛੱਡ ਕੇ ਤੇ ਇੰਨੀ ਮਿਹਨਤ ਕੀਤੀ ਹੈਗੀ ਆ, ਵਿਦਿਆਲਿਆਂ ਦੇ ਵਿੱਚ ਰਹਿ ਕੇ ਆਇਆ, ਇੱਥੋਂ ਤੱਕ ਪਹੁੰਚਿਆ। ਇੱਕ ਕਲਾਕਾਰ ਹੁੰਦਾ, ਉਹ ਲੱਲੂ ਪੰਜੂ ਜਿਹਾ ਕਲਾਕਾਰ, 1-2 ਗਾਣਿਆਂ ਦੀ ਚੱਲ ਕੇ ਐਡ ਕਰਦਾ ਤੇ ਉਹ 10 ਲੱਖ ਰੁਪਈਆ ਲੈ ਰਿਹਾ ਹੈਗਾ। ਉਹ ਇਹੋ ਜਿਹੇ ਬਹੁਤ ਲੋਕ ਹੈਗੇ ਜਿਹੜੇ ਲੱਤਾਂ ਖਿੱਚਣ ਵਾਲੇ ਹੁੰਦੇ। ਪਰ ਉਹ ਕਿਸ ਵਕਤ ਹੁੰਦਾ, ਸਾਡੀ ਪ੍ਰਚਾਰਕ ਸ਼੍ਰੇਣੀ ਦੀਆਂ ਵੀ ਗਲਤੀਆਂ ਹੁੰਦੀਆਂ। ਜਦੋਂ ਲੋਕ ਗਲਤ ਚੱਲਦੇ ਆ, ਹੁਣ ਜੇ ਆਪਾਂ ਜਥੇਦਾਰਾਂ ਨੂੰ ਫੜਦੇ ਆ ਤੇ ਜੇਕਰ ਸਾਡੀ ਪ੍ਰਚਾਰਕ ਸ਼੍ਰੇਣੀ ਦਾ ਕੋਈ ਬੰਦਾ ਗਲਤ ਚੱਲਦਾ ਤੇ ਸੰਗਤ ਉਸ ਨੂੰ ਫੜ ਲੈਂਦੀ ਹੈਗੀ ਉਸ ਦੀ ਗਲਤੀ ਨੂੰ। ਤੇ ਇੱਕ ਗੱਲ ਹੁੰਦਾ ਵੀ ਜਦੋਂ ਜੱਜ ਗਲਤੀ ਕਰਦਾ ਉਹ ਗਲਤੀ ਜਿਹੜੀ ਆ ਉਹ ਬੜੀ ਭਿਆਨਕ ਗਲਤੀ ਹੁੰਦੀ। ਜਦੋਂ ਵਕੀਲ ਜਿਹੜਾ ਕਾਨੂੰਨ ਦਾ ਸਾਰਾ ਕੁਝ ਜਾਣਕਾਰ ਹੈਗਾ ਬੰਦਾ, ਜਦੋਂ ਉਹ ਗਲਤੀ ਕਰਦਾ ਉਹ ਜਿਹੜੀ ਜ਼ਿਆਦਾ ਉਛਾਲੀ ਜਾਂਦੀ ਹੈਗੀ। ਇਸ ਵਾਸਤੇ ਪ੍ਰਚਾਰਕ ਸ਼੍ਰੇਣੀ ਵੀ ਜਿਹੜੀ ਹੈ ਖੰਡੇ ਕਹਿ ਲੋ ਖੰਡੇ ਦੀ ਧਾਰ ਹੀ ਹੈਗੀ। ਮਾਰਗ ਬੜਾ ਕਠਿਨ ਹੈਗਾ ਜੀ। ਤੇ ਚੱਲਣਾ ਸਤਿਗੁਰੂ ਕਿਰਪਾ ਕਰਨ ਤੇ ਇਸ ਤਰ੍ਹਾਂ ਪਹਿਰਾ ਦਿੱਤਾ ਜਾ ਸਕਦਾ ਜੀ। ਬਿਲਕੁਲ ਨਹੀਂ ਤਾਂ ਤਿਲਕਣਬਾਜੀ ਜ਼ਿੰਦਗੀ 'ਚ ਕੋਈ ਦਾਵਾ ਨਹੀਂ ਕੀਤਾ ਜਾ ਸਕਦਾ। ਬੰਦਾ ਨਹੀਂ ਕਿੱਥੇ ਤਿਲਕ ਜਾਣਾ ਬੰਦੇ ਨੇ, ਮਹਾਰਾਜ ਕਿਰਪਾ ਕਰੇ ਜੀ। ਬਹੁਤ ਵਧੀਆ ਜਵਾਬ ਜਿਹੜਾ ਭਾਈ ਸਾਹਿਬ ਹੋਰਾਂ ਨੇ ਦਿੱਤਾ। ਪਰ ਇਸ ਸ਼ੋਅ ਦੇ ਰਾਹੀਂ ਇੱਕ ਗੱਲ ਅਸੀਂ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰਨਾ ਚਾਹਾਂਗੇ, ਜਿਹੜੇ ਵੀ ਸਾਡੇ ਵਿਊਅਰ ਇਸ ਸ਼ੋਅ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਦੇਖ ਰਹੇ ਨੇ, ਕਿ ਜਿਸ ਵੇਲੇ ਕੋਈ ਕਥਾਵਾਚਕ, ਕੋਈ ਕੀਰਤਨੀਆ, ਕੋਈ ਪ੍ਰਚਾਰਕ ਗਲਤੀ ਕਰਦਾ ਹੈ, ਅਸੀਂ ਉਸ ਦੀ ਗਲਤੀ ਨੂੰ ਰਾਈ ਦਾ ਪਹਾੜ ਬਣਾਉਂਦੇ ਹਾਂ। ਅਸੀਂ ਉਸ ਦੀ ਗਲਤੀ ਨੂੰ ਸਭਾਵਾਂ ਬੁਲਾ ਕੇ ਮੀਡੀਆ ਦੇ ਵਿੱਚ, ਅਖਬਾਰਾਂ ਰਾਹੀਂ, FM ਰਾਹੀਂ, TV ਰਾਹੀਂ ਬਹੁਤ ਜ਼ਿਆਦਾ ਉਛਾਲਦੇ ਹਾਂ। ਪਰ ਦੂਸਰੇ ਪਾਸੇ ਜਿਹੜੇ ਲੱਚਰ ਗਾਇਕੀ ਗਾਣ ਵਾਲੇ ਬਾਹਰਲੇ ਮੁਲਕਾਂ ਦੇ ਵਿੱਚ $ਮਿਲੀਅਨ ਲੈ ਕੇ ਜਾਂਦੇ ਨੇ, ਸ਼ਰੇਆਮ ਸਾਡੀਆਂ ਧੀਆਂ ਭੈਣਾਂ ਨੂੰ ਨੰਗੇਜ਼ ਗਾਉਂਦੇ ਨੇ, ਮਾੜਾ ਕਹਿੰਦੇ ਨੇ, ਅਸੀਂ ਉਹਨਾਂ ਦੇ ਉੱਪਰ ਡਾਲਰਾਂ ਦੀ ਵਰਖਾ ਕਰਦੇ ਹਾਂ। ਔਰ ਕਦੇ ਵੀ ਉਹਨਾਂ ਦੇ ਲਈ ਕਿਸੇ ਨੇ ਵੀ ਕੋਈ ਸਭਾ ਨਹੀਂ ਬੁਲਾਈ ਵੀ ਇਹਨੇ ਕਿਉਂ ਇਦਾਂ ਗਾਇਆ। ਕਦੇ ਵੀ ਉਹਨਾਂ ਦੇ ਖਿਲਾਫ ਕਿਸੇ ਨੇ FM, ਕਿਸੇ ਅਖਬਾਰ, ਕਿਸੇ TV ਦੇ ਮਾਧਿਅਮ ਰਾਹੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸ਼ਾਇਦ ਕਿਤੇ ਨਾ ਕਿਤੇ ਸਾਡਾ ਵੀ ਇਹ ਫਰਜ਼ ਬਣਦਾ ਵੀ ਅਸੀਂ ਆਪਣੇ ਮਨਾਂ ਦੇ ਵਿੱਚ ਝਾਤੀ ਮਾਰੀਏ ਤੇ ਦੇਖੀਏ ਵੀ ਅਸੀਂ ਗੁਰਮਤ, ਗੁਰਬਾਣੀ ਤੇ ਗੁਰਬਾਣੀ ਦੇ ਸਿਧਾਂਤ ਨੂੰ ਕਿੱਥੋਂ ਤੱਕ ਲੈ ਕੇ ਜਾ ਰਹੇ ਹਾਂ। ਭਾਈ ਸਾਹਿਬ ਜੀ, ਸਮਾਂ ਜਿਹੜਾ ਸੀਮਿਤ ਹੈ, ਸਮੇਂ ਆਪਣੀ ਰਫ਼ਤਾਰ ਦੇ ਨਾਲ ਵੱਧ ਰਿਹਾ, ਪਰ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਕਿ ਆਪ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਰੀ ਜਸ ਗਾਉਂਦੇ ਹੋ। ਸੰਗਤਾਂ ਦੂਰ ਦਰਾਡਿਆਂ ਤੋਂ, ਬਾਹਰਲੇ ਮੁਲਕਾਂ ਤੋਂ ਵੀ ਆਉਂਦੀਆਂ ਔਰ ਗੁਰੂ ਦਾ ਜਸ ਸੁਣਦੀਆਂ ਨੇ। ਔਰ ਜਦੋਂ ਸੁਣਦੀਆਂ ਨੇ, ਕਈ ਵਾਰੀ ਦੇਖਿਆ ਵੀ ਉਹਨਾਂ ਦੇ ਨੇਤਰਾਂ ਤੋਂ ਹੰਝੂ ਵਗਦੇ ਨੇ, ਇਤਨਾ ਆਨੰਦ ਆਉਂਦਾ ਹੈ। ਪਰ ਆਪ ਜੀ ਗੁਰੂ ਮਹਾਰਾਜ ਦਾ ਹਰੀ ਜਸ ਗਾਉਂਦੇ ਹੋ, ਆਪ ਜੀ ਨੂੰ ਕਿਤਨਾ ਕੁ ਆਨੰਦ ਆਉਂਦਾ? ਇਹ ਅਨੁਭਵ ਜਿਹੜਾ ਸਾਡੇ ਦਰਸ਼ਕਾਂ ਨਾਲ ਜਰੂਰ ਸ਼ੇਅਰ ਕਰੋ। ਜਿਹੜੀ ਆਨੰਦ ਆਉਣ ਦੀ ਗੱਲ ਹੈਗੀ ਆ ਨਾ, ਜਿਸ ਵਕਤ ਸ੍ਰੀ ਦਰਬਾਰ ਸਾਹਿਬ ਕੀਰਤਨੀਆਂ ਜਾਂ ਕੋਈ ਸੰਗਤ ਦਾ ਕੋਈ ਵੀ ਪ੍ਰਾਣੀ ਜਦੋਂ ਉੱਥੇ ਮਹਾਰਾਜ ਦੇ ਮੱਥਾ ਟੇਕਣ ਜਾਂਦਾ, ਉਹਦੇ ਹਰ ਇੱਕ ਦੇ ਆਪਣੇ ਆਪਣੇ ਵਿਊ ਤੇ ਆਪਣੀ ਆਪਣੀ ਸੋਚ, ਆਪਣੀ ਆਪਣੀ ਸ਼ਰਧਾ ਦੇ ਉੱਤੇ ਡਿਪੈਂਡ ਕਰਦਾ ਜੀ। ਹਰ ਇੱਕ ਬੰਦਾ ਜਿਹੜਾ ਉਹ ਜਿਗਰ ਤੋਂ ਉੱਥੇ ਮੱਥਾ ਟਿਕਾਉਣ ਵਾਸਤੇ ਨਹੀਂ ਜਾਂਦਾ। ਤੇ ਹਰ ਇੱਕ ਕੀਰਤਨੀਆ ਜਿਹੜਾ ਉਹਦਾ ਮਨੋਰਥ ਕੀ ਆ ਉੱਥੇ ਕੀਰਤਨ ਕਰਨ ਦਾ। ਕਈਆਂ ਦਾ ਮਨੋਰਥ ਹੁੰਦਾ ਉੱਥੇ ਹਜ਼ੂਰੀ ਰਾਗੀ ਬਣ ਕੇ ਤੇ ਸ਼ੌਹਰਤ ਹੀ ਪਾਉਣੀ ਹੈਗੀ, ਠੀਕ ਆ ਜੀ। ਕਈਆਂ ਦਾ ਮਨੋਰਥ ਹੋਰ ਕੁਝ ਹੋ ਸਕਦਾ। ਹੁਣ ਕਈ ਕੀਰਤਨੀਏ ਹੁੰਦੇ ਹੈਗੇ ਆ ਕਿਸੇ ਵਕਤ, ਉਹ ਕਹਿੰਦੇ ਅਸੀਂ ਬੜੀ ਮਿਹਨਤ ਕੀਤੀ ਹੈਗੀ ਆ
ਤੇ ਅਸੀਂ ਵੀ ਚੱਲ ਕੇ ਦਰਬਾਰ ਸਾਹਿਬ ਹਾਜ਼ਰੀ ਭਰ ਕੇ ਦੱਸ ਕੇ ਆਈਏ ਸਾਡਾ ਵੀ ਜਥਾ ਹੈਗਾ। ਪਰ ਮੈਂ ਕਹਿੰਦਾ ਵੀ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਜਾਣਾ ਚਾਹੀਦਾ ਤੇ ਉਦੋਂ ਭਾਵਨਾ ਨਾਲ ਹੀ ਜਾਣਾ ਚਾਹੀਦਾ। ਸਾਡਾ ਮਨੋਰਥ ਉੱਥੇ ਸ਼ੌਹਰਤ ਨਹੀਂ ਹੋਣਾ ਚਾਹੀਦਾ। ਉਹ ਹਾਜ਼ਰੀ ਜਿਹੜੀ ਉੱਥੋਂ ਦੀ ਮਿਲ ਜਾਵੇ ਨਾ ਦੁਨੀਆ ਦੇ ਉੱਤੇ, ਇਸ ਤੋਂ ਵੱਡੀ ਕੋਈ ਨਿਆਮਤ ਹੀ ਹੈ ਨਹੀਂ, ਕੋਈ ਇਸ ਤੋਂ ਵੱਡੀ ਰਹਿਮਤ ਹੀ ਹੈ ਨਹੀਂ। ਤੇ ਜਿਸ ਵਕਤ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਮਹਾਰਾਜ ਸੇਵਾ ਲੈਂਦੇ ਹੈਗੇ ਤੇ ਪਹਿਲਾਂ ਇਹ ਹੁੰਦਾ ਜੇ ਟੀਵੀ ਦੀ ਡਿਊਟੀ ਹੁੰਦੀ ਆ ਨਾ, ਉਸ ਵਕਤ ਦਰਬਾਰ ਸਾਹਿਬ ਦੇ ਕੀਰਤਨੀ ਨੂੰ ਬੜਾ ਸੁਚੇਤ ਹੋ ਕੇ ਕੀਰਤਨ ਕਰਨਾ ਪੈਂਦਾ। ਗੁਰਬਾਣੀ ਦੇ ਵਿਆਕਰਨ ਨੂੰ ਮੁੱਖ ਰੱਖ ਕੇ ਕੋਈ ਪੰਕਤੀ ਨਾ ਭੁੱਲ ਜਾਵੇ। ਇਤਿਹਾਸਕ ਦਿਹਾੜਾ ਕੀ ਹੈਗਾ ਉਸ ਦਿਨ, ਉਹ ਸਬਜੈਕਟ ਦੇ ਉੱਤੇ ਸ਼ਬਦ ਪੜ੍ਹਨੇ ਹੈਗੇ। ਜਿਸ ਵਕਤ ਅਸੀਂ ਕੀਰਤਨ ਦੀ ਹਾਜ਼ਰੀ ਜ਼ਿਆਦਾਤਰ ਕੀਰਤਨੀਆਂ ਭਰਦੇ, ਉਹਨਾਂ ਤੇ ਥੋੜਾ ਜਿਹਾ ਦਬਾਅ 160 ਮੁਲਕਾਂ ਦੇ ਵਿੱਚ ਰਿਲੇ ਹੋ ਰਿਹਾ ਕੀਰਤਨ, ਉਸ ਵਕਤ ਸਾਡਾ ਉਧਰ ਵੀ ਧਿਆਨ ਹੁੰਦਾ ਵੀ ਉਹਨੂੰ ਮੁੱਖ ਰੱਖਣਾ ਹੈਗਾ। ਪਰ ਮੈਂ ਇਹ ਕਹਿੰਦਾ ਹੈਗਾ ਵੀ ਜਿੰਨਾ ਕੀਰਤਨ ਦਾ ਆਨੰਦ ਟੀਵੀ ਵਾਲੀ ਡਿਊਟੀ ਤੋਂ ਬਿਨਾਂ ਅਸੀਂ ਮਾਣਦੇ ਹੈਗੇ ਨਾ, ਉਹਨਾਂ ਜ਼ਿਆਦਾ ਟੀਵੀ ਤੇ ਨਹੀਂ ਮਾਣ ਸਕਦੇ। ਕਿਉਂਕਿ ਜਦੋਂ ਟੀਵੀ ਹਾਂ ਉਸ ਵਕਤ ਸਾਨੂੰ ਹਰ ਇੱਕ ਪੱਖਾਂ ਨੂੰ ਮੁੱਖ ਰੱਖਣਾ ਪੈਂਦਾ। ਠੀਕ ਆ ਵੀ ਜਦੋਂ ਅਸੀਂ ਸੁਰਤ ਕਰਕੇ ਜੁੜੇ ਮਹਾਰਾਜ ਦੇ ਆਨੰਦ ਤੇ ਉਦੋਂ ਵੀ ਆਉਂਦਾ, ਉਸ ਤੋਂ ਵੀ ਜ਼ਿਆਦਾ ਆਨੰਦ ਉਦੋਂ ਆਉਂਦਾ ਜਦੋਂ ਟੀਵੀ ਤੋਂ ਬਿਨਾਂ ਹਾਜ਼ਰੀ ਭਰਦੇ। ਉਸ ਵਕਤ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਹਿਮਤ ਉਧਰ ਹੀ ਧਿਆਨ ਹੁੰਦਾ ਹੈਗਾ। ਉਦੋਂ ਇਹ ਨਹੀਂ ਪਤਾ ਵੀ ਸਾਡੇ ਕੋਈ ਵਿਆਕਰਨ ਨੂੰ ਕੋਈ ਨੋਟ ਕਰ ਰਿਹਾ ਹੈਗਾ, ਗੁਰਬਾਣੀ ਦੇ ਉਚਾਰਨ ਨੂੰ ਨੋਟ ਕਰ ਰਿਹਾ ਜਾਂ ਕਿਵੇਂ ਹੈਗਾ। ਪਰ ਜੋ ਆਨੰਦ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਦਾ ਹੈਗਾ ਕਿਤੇ ਵੀ ਨਹੀਂ। ਜੀ ਬਿਲਕੁਲ ਜੀ। ਬਾਕੀ ਕੀਰਤਨੀਆਂ ਤੇ ਡਿਪੈਂਡ ਕਰਦਾ, ਜਿੱਥੇ ਬੈਠ ਜਾਓ ਉੱਥੇ ਗੁਰੂ ਰਾਮਦਾਸ ਮਹਾਰਾਜ ਦੀ ਹਾਜ਼ਰੀ ਹੈ। ਇਹ ਸਾਡੀ ਸੁਰਤ ਤੇ ਡਿਪੈਂਡ ਕਰਦਾ ਅਸੀਂ ਕਿੱਥੇ ਕੁ ਖੜੇ ਹੈਗੇ ਆ। ਤੇ ਸਾਨੂੰ ਇਹ ਗੱਲ ਵਹਿਮ ਕੱਢਣਾ ਚਾਹੀਦਾ ਆਪਣੀ ਸੁਰਤ ਦੇ ਵਿੱਚੋਂ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈਗੇ ਉੱਥੇ ਗੁਰੂ ਰਾਮਦਾਸ ਹੈਗੇ। ਇਸ ਵਾਸਤੇ ਜਿੱਥੇ ਵੀ ਅਸੀਂ ਦੁਨੀਆ ਦੇ ਵਿੱਚ ਕਿਤੇ ਵੀ ਬੈਠੀਏ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈਗਾ, ਉਸ ਵਕਤ ਕੀਰਤਨ ਨੂੰ ਅੱਖਾਂ ਮੀਟ ਕੇ ਮਹਿਸੂਸ ਹੋਣਾ ਚਾਹੀਦਾ ਗੁਰੂ ਰਾਮਦਾਸ ਮਹਾਰਾਜ ਮੇਰੇ ਨਾਲ ਬੈਠੇ ਹੈਗੇ। ਮੈਂ ਜੀਵਨ ਦੇ ਵਿੱਚੋਂ ਬਸ ਇੱਕੋ ਗੱਲ ਸਾਂਝੀ ਕਰਕੇ ਪ੍ਰੰਤ ਸਮਾਪਤੀ ਕਰਦੇ ਹਾਂ। ਆ ਪਿੱਛੇ ਜੇ ਅਸੀਂ ਨਾ ਪਿਛਲੇ ਸਾਲ ਸਿੰਗਾਪੁਰ ਗਏ ਸੀ 3 ਮਹੀਨੇ ਵਾਸਤੇ। ਅਸੀਂ ਉੱਥੇ ਚੱਲੇ ਗਏ ਤੇ ਮੈਂ ਸੋਚਿਆ ਵੀ 3 ਮਹੀਨੇ ਬੜਾ ਲੰਮਾ ਸਮਾਂ ਹੈਗਾ, ਗੁਰੂ ਰਾਮਦਾਸ ਦੇ ਘਰ ਤੋਂ ਦੂਰ ਹੋ ਗਏ। ਅਸੀਂ ਵਾਅਦਾ ਤੇ ਕਰ ਲਿਆ 3 ਮਹੀਨੇ ਉੱਥੇ ਜਾਣ ਦਾ, ਪਰ ਜਦੋਂ ਉੱਥੇ ਚੱਲੇ ਗਏ ਮੈਂ ਕਿਹਾ ਯਾਰ 3 ਮਹੀਨੇ ਜ਼ਿਆਦਾ ਸਮਾਂ ਦੇ ਬੈਠੇ। ਅਚਾਨਕ ਉੱਥੇ ਜਾ ਕੇ ਮਹਾਰਾਜ ਦਾ ਹੁਕਮਨਾਮਾ ਲਿਆ ਤੇ ਮਹਾਰਾਜ ਦਾ ਹੁਕਮਨਾਮਾ ਆਇਆ ਸੀ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀ। ਮਹਾਰਾਜ ਜੀ ਨੇ ਇਹ ਦੱਸ ਦਿੱਤਾ ਵੀ ਗੁਰੂ ਰਾਮਦਾਸ ਮਹਾਰਾਜ ਹਰ ਜਗ੍ਹਾ ਤੇਰੇ ਨਾਲ ਹੈਗੇ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼, ਗੁਰਦੁਆਰਾ ਸਾਹਿਬ ਦੀ 4 ਦੀਵਾਰੀ ਤੋਂ ਬਾਹਰ ਵੀ ਗੁਰੂ ਰਾਮਦਾਸ ਨਾਲ ਨੇ। ਇਹ ਸਾਡੀ ਸੁਰਤ ਤੇ ਡਿਪੈਂਡ ਕਰਦਾ ਹੈਗਾ ਕਿ ਕਿੱਥੇ ਕੁ ਖੜੀ ਹੈਗੀ, ਅਸੀਂ ਮਹਿਸੂਸ ਕਰਦੇ ਹਾਂ ਕਿ ਨਹੀਂ ਕਰਦੇ। ਗੁਰ ਮੇਰੇ ਸੰਗ ਸਦਾ ਹੈ ਨਾਲ, ਗੁਰੂ ਰਾਮਦਾਸ ਹਰ ਜਗ੍ਹਾ ਹੀ ਹੈਗੇ। ਜੀ ਬਿਲਕੁਲ ਜੀ। ਸੋ ਭਾਈ ਸਾਹਿਬ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਦੱਸਿਆ ਕਿ ਇਨਸਾਨ ਦੇ ਮਨ ਦੇ ਵਿੱਚ ਸ਼ਾਇਦ ਇਹ ਕਿਤੇ ਨਾ ਕਿਤੇ ਭੁਲੇਖਾ ਹੁੰਦਾ ਹੈ ਕਿ ਇਨਸਾਨ ਇਕੱਲਾ ਹੀ ਤੁਰਿਆ ਫਿਰਦਾ ਹੈ, ਪਰ ਨਹੀਂ, ਇਨਸਾਨ ਦੇ ਅੰਗ ਸੰਗ ਗੁਰੂ ਮਹਾਰਾਜ ਹਮੇਸ਼ਾ ਰਹਿੰਦੇ ਨੇ। ਔਰ ਕਿਤੇ ਨਾ ਕਿਤੇ ਸਾਨੂੰ ਆਪਣੇ ਮਨ ਦੇ ਵਿੱਚ ਇਹ ਦ੍ਰਿੜ ਸੰਕਲਪ ਕਰ ਲੈਣਾ ਚਾਹੀਦਾ ਹੈ ਕਿ ਗੁਰੂ ਮਹਾਰਾਜ ਸਦਾ ਸਾਡੇ ਨਾਲ ਨੇ, ਸਾਡੇ ਹਿਰਦੇ ਦੇ ਵਿੱਚ ਵਸਦੇ ਨੇ। ਸੋ ਭਾਈ ਸਾਹਿਬ ਜੀ, ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਤੇ ਆਪਣੇ ਰੁਝੇਵਿਆਂ ਦੇ ਵਿੱਚੋਂ ਕੁਝ ਕੁ ਕੀਮਤੀ ਸਮਾਂ ਸਾਡੇ ਨਾਲ ਕੱਢ ਕੇ ਗੁਰਬਾਣੀ ਵਿਚਾਰ ਸਾਂਝੇ ਕਰਨ ਦੇ ਉੱਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਜ਼ਰ